ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਤੇ ਚਾਹੇ ਉਹ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1350 AM ਬੇਕਰਸਫੀਲਡ, ਇਸੇ ਤਰ੍ਹਾਂ 1300 AM ਫਰਿਜ਼ਨੋ ਤੇ ਨਾਲ ਦੀ ਨਾਲ FM ਸਟੇਸ਼ਨਸ ਜਿਹੜੇ ਸਾਡੇ ਹੈਗੇ ਆ ਬੇਕਰਸਫੀਲਡ ਤੇ ਯੂਬਾ ਸਿਟੀ ਤੇ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਫੇਸਬੁੱਕ ਦੇ ਉੱਤੇ, ਟੈਲੀਫੋਨ ਦੇ ਉੱਤੇ, ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਨਾਲ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਦਿਨ ਹੈਗਾ ਮਾਰਚ ਦੀ 1 ਤਰੀਕ ਆ ਤੇ ਦਿਨ ਹੈਗਾ ਵੀਰਵਾਰ ਦਾ ਤੇ ਤੁਹਾਡੇ ਨਾਲ ਅਮਰੀਕਾ ਤੇ ਅੰਤਰਰਾਸ਼ਟਰੀ ਜਿਹੜੇ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਵਾਂਗੇ। ਤੇ ਹਰਜੋਤ ਸਿੰਘ ਜੀ, ਕੱਲ ਦਾ ਜਿਹੜਾ ਕਹਿ ਲਓ ਵੀ ਦਿਨ ਆ ਖਾਸ ਕਰਕੇ ਵਾਈਟ ਹਾਊਸ ਦੇ ਲਈ ਕਾਫੀ ਜਿਹੜਾ ਆ ਉਹ ਘਟਨਾਵਾਂ ਦੇ ਨਾਲ ਭਰਿਆ ਜਿਹੜਾ ਰਿਹਾ। ਇੱਥੇ ਬਹੁਤ ਕੁਝ ਜਿਹੜਾ ਹੋਇਆ। ਰਾਸ਼ਟਰਪਤੀ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਇਸ ਟਾਈਮ ਮੌਜੂਦਾ ਸੀਗੀ ਹੋਪ ਹਿਕਸ, ਜੋ ਇੱਕ ਟਾਈਮ ਦੇ ਉੱਤੇ ਕਿਸੇ ਟਾਈਮ ਦੇ ਉੱਤੇ ਮਾਡਲ ਵੀ ਸੀਗੀ, ਉਸ ਨੇ ਵੀ ਜਿਹੜਾ ਕੱਲ ਹੁਣ ਰਿਜ਼ਾਈਨ ਕਰ ਦਿੱਤਾ। ਇਹਨਾਂ ਦਾ ਇਹ ਅਸਤੀਫਾ ਉਦੋਂ ਆਇਆ ਜਦੋਂ ਉਤੋਂ ਪਿਛਲੇ ਦਿਨ 8 ਘੰਟੇ ਦੇ ਲਈ ਉਹਨਾਂ ਨੇ ਟੈਸਟੀਫਾਈ ਕੀਤਾ ਸੀ ਹਾਊਸ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ, ਜਿਸ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਉਹ ਰਾਸ਼ਟਰਪਤੀ ਟਰੰਪ ਦੇ ਕਰਕੇ ਜਾਂ ਐਡਮਿਨਿਸਟ੍ਰੇਸ਼ਨ ਦੇ ਲਈ ਸਫੇਦ ਕੋਰੇ ਝੂਠ ਜਿਹੜੇ ਆ ਉਹ ਬੋਲਦੇ ਰਹੇ ਆ। ਤੇ ਅਗਲੇ ਹੀ ਦਿਨ ਜਿਹੜਾ ਆ ਉਹਨਾਂ ਦਾ ਇਹ ਅਸਤੀਫਾ ਜਿਹੜਾ ਆ ਉਹ ਆ ਗਿਆ। ਉਸ ਦੇ ਉੱਤੇ ਜਦੋਂ ਵਿਦਾਇਗੀ ਹੋਈ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਬਹੁਤ ਹੀ ਇੱਕ ਉੱਚ ਕੋਟੀ ਦੀ ਜਿਹੜਾ ਆ ਕਮਿਊਨੀਕੇਸ਼ਨ ਡਾਇਰੈਕਟਰ ਕਿਹਾ ਤੇ ਉਹਨਾਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਦੇ ਲਈ ਜਿਹੜਾ ਆ ਕਹਿ ਲਓ ਵੀ ਵਧਾਈ ਵੀ ਦਿੱਤੀ ਤੇ ਕਿਹਾ ਵੀ ਵਧੀਆ ਜਿਹੜਾ ਉਹ ਰਵੇ। ਸੋ ਪਰ ਇੱਕ ਜਿਹੜੀ ਵੱਡੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਗੱਲ ਇਹ ਆ ਵੀ 5ਵਾਂ ਜਿਹੜਾ ਕਮਿਊਨੀਕੇਸ਼ਨ ਡਾਇਰੈਕਟਰ ਆ ਇਹ ਜਿਹੜੇ ਐਡਮਿਨਿਸਟ੍ਰੇਸ਼ਨ ਦਾ 1 ਸਾਲ ਹੀ ਜਿਹੜੇ ਅਜੇ ਇਹਨਾਂ ਨੂੰ ਹੋਇਆ ਆ, ਤਕਰੀਬਨ ਕਹਿ ਲਓ ਵੀ 12-13 ਮਹੀਨੇ ਜਿਹੜੇ ਆ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਚੱਲਦਿਆਂ ਨੂੰ ਹੋਏ ਆ ਤੇ ਆਲਰੇਡੀ ਜਿਹੜੇ ਆ ਉਹਨਾਂ ਦਾ ਜਿਹੜਾ ਇਨਰ ਸਰਕਲ ਆ, ਜਿਹੜੇ ਨਜ਼ਦੀਕ ਦੇ ਲੋਕ ਆ, ਕਾਫੀ ਉਹਨਾਂ ਦਾ ਤੋੜ ਵਿਛੋੜਾ ਜਿਹੜਾ ਉਹਨਾਂ ਦੇ ਨਾਲ ਹੋ ਚੁੱਕਾ ਆ। ਬਿਲਕੁਲ। ਜਿਹੜੇ ਹੋਪ ਹਿਕਸ ਜਿਹੜੀ 29 ਸਾਲਾਂ ਦੀ ਇਹ ਜਿਹੜੀ ਲੜਕੀ ਹੈਗੀ ਆ, ਇਹ ਚੌਥੀ ਕਮਿਊਨੀਕੇਸ਼ਨ ਡਾਇਰੈਕਟਰ ਸੀ ਪ੍ਰੈਜ਼ੀਡੈਂਟ ਟਰੰਪ ਦੀ। ਤੇ ਇਹਨਾਂ ਦਾ ਜਿਹੜਾ ਮੇਨ ਮਕਸਦ ਜਿੱਦਾਂ ਇਹ ਹੁੰਦਾ ਆ ਵੀ ਪ੍ਰੈਜ਼ੀਡੈਂਟ ਦਾ ਪਬਲਿਕ ਇਮੇਜ ਜਿਹੜਾ ਆ ਉਹਨੂੰ ਕਿੱਦਾਂ ਰੇਜ਼ ਕਰਨਾ ਹੈਗਾ, ਗਾਰਡ ਕਿੱਦਾਂ ਕਰਨਾ ਹੈਗਾ। ਸੋ ਇਹਨਾਂ ਤੋਂ ਪਹਿਲਾਂ ਜਿਹੜੇ ਆ ਸ਼ਾਨ ਸਪਾਈਸਰ, ਮਾਈਕਲ ਡੁਬਕੀ ਨੇ ਵੀ ਡੁਬਕੀ ਮਾਰੀ ਸੀ ਤੇ ਐਂਥਨੀ ਸਾਰਾਮੁੱਚੀ, ਇਹ ਵੀ ਬਹੁਤ ਥੋੜਾ ਸਮਾਂ ਜਿਹੜੇ ਰਹੇ ਹੈਗੇ ਆ। ਸੋ 1 ਸਾਲ ਦੇ ਵਿੱਚ ਇੰਨੇ ਜਾਣੇ ਜਿਹੜੇ ਆ ਕਮਿਊਨੀਕੇਸ਼ਨ ਡਾਇਰੈਕਟਰ ਜਿਹੜੇ ਆ ਰਿਜ਼ਾਈਨ ਕਰ ਗਏ ਹੈਗੇ ਆ। ਜੀ ਬਿਲਕੁਲ। ਇਹ ਖਾਸ ਕਰਕੇ ਜਿੱਦਾਂ ਦੱਸਿਆ ਵੀ ਜਿਹੜੀ ਹਾਊਸ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਜਦੋਂ ਟੈਸਟੀਫਾਈ ਕੀਤਾ ਉਹਦੇ ਵਿੱਚ ਹੋਰ ਵੀ ਕਈ ਕੁਝ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਆਖਿਆ ਵੀ ਅਸੀਂ ਜਿਹੜਾ ਕੋਰੇ ਝੂਠ ਬੋਲੇ ਆ ਪਰ ਕਦੀ ਵੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜਾ ਆ ਉਹ ਝੂਠ ਨਹੀਂ ਸੀ ਬੋਲਿਆ। ਸੋ ਇਹ ਕਾਫੀ ਕੁਛ ਜਿਹੜਾ ਇਸ ਦੇ ਵਿੱਚੋਂ ਜਿਹੜਾ ਨਿਕਲਿਆ ਆ ਤੇ ਕਹਿੰਦੇ ਆ ਵੀ ਹੁਣ ਕੀ ਇਸ ਦਾ ਮਤਲਬ ਹੈਗਾ ਆ ਰਾਸ਼ਟਰਪਤੀ ਕਹਿ ਲਓ ਵੀ ਟਰੰਪ ਦੇ ਲਈ, ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ। ਇਹ ਇੱਕ ਚਿੰਤਾਜਨਕ ਜਿਹੜੀ ਜ਼ਰੂਰ ਗੱਲ ਹੈਗੀ ਆ। ਇਹਨਾਂ ਦੇ ਬਹੁਤ ਨਜ਼ਦੀਕੀ ਲੋਕਾਂ ਦੇ ਵਿੱਚੋਂ ਜਿੱਦਾਂ ਆਪਾਂ ਦੇਖਿਆ ਸਟੀਵ ਬੈਨਨ ਹੁਣੀ ਉਹ ਵੀ ਚਲੇ ਗਏ, ਸ਼ੌਨ ਸਪਾਈਸਰ ਸੀਗੇ, ਇਹ ਸਾਰਾਮੁੱਚੀ, ਹੋਰ ਬਹੁਤ ਸਾਰੇ ਇਹਨਾਂ ਦੇ ਨਜ਼ਦੀਕੀ ਜਿਹੜੇ ਲੋਕ ਆ ਉਹ ਜਾ ਚੁੱਕੇ ਨੇ। ਕਈ 1 ਨੂੰ ਤਾਂ ਅਸਤੀਫਾ ਵੀ ਜਿਹੜਾ ਦੇਣਾ ਪੈ ਚੁੱਕਾ ਸੀਗਾ ਕਿਉਂਕਿ ਪਬਲਿਕ ਮਨੀ, ਟੈਕਸ ਪੇਅਰ ਮਨੀ ਦਾ ਜਿਹੜੀ ਦੁਰਵਰਤੋਂ ਜਿਹੜੀ ਉਹ ਕਰ ਰਹੇ ਸੀਗੇ। ਕੱਲ ਹੀ ਜਿਹੜੀ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਜਿਹੜੇ ਹੱਡ ਦੇ ਨੇ ਡਾਕਟਰ ਬੈਨ ਕਾਰਸਨ, ਉਹਨਾਂ ਦੇ ਜਿਹੜਾ ਡਾਈਨਿੰਗ ਸੈੱਟ ਲਿਆ ਆ ਉਸ ਨੂੰ, ਫਰਨੀਚਰ ਨੂੰ ਲੈ ਕੇ, ਉਸ ਨੂੰ ਲੈ ਕੇ ਵਿਵਾਦ ਜਿਹੜਾ ਉਹ ਚੱਲ ਰਿਹਾ। ਸੋ ਕਾਫੀ ਕੁਛ ਜਿਹੜਾ ਸਕੈਂਡਲ ਦੇ ਉੱਤੇ ਸਕੈਂਡਲ ਤੇ ਰੌਲਾ ਗੌਲਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਆ ਉਹ ਚੱਲ ਰਿਹਾ ਆ। ਕੱਲ ਦੇਖ ਰਹੇ ਸੀਗੇ ਬਹੁਤ ਸਾਰੀਆਂ ਕਈ ਨਿਊਜ਼ ਵਾਲੇ ਕਹਿ ਰਹੇ ਸੀਗੇ, ਕਹਿੰਦੇ ਕਿਸੇ ਆਮ ਦਿਨ ਦੇ ਉੱਤੇ ਇਹਨਾਂ ਦੇ ਵਿੱਚ ਕੋਈ ਵੀ ਖਬਰ ਮੇਜਰ ਨਿਊਜ਼ ਹੈਡਲਾਈਨ ਜਿਹੜੀ ਬਣਦੀ ਸੀ, ਪਰ ਇਹ ਅੱਜ ਵੈਡਨਸਡੇ ਆ ਤੇ ਤਾਂ ਇਹ ਹਾਲ ਹੋਇਆ ਪਿਆ ਹੈ ਵਾਈਟ ਹਾਊਸ ਦਾ ਵੀ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਬਣਨਾ ਕੀ ਹੈਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਆ ਦਾ ਪ੍ਰੈਜ਼ੀਡੈਂਟ ਹੈਗਾ ਵਲਾਦੀਮੀਰ ਪੁਟਿਨ, ਉਹ ਬੜੀਆਂ ਥਾਪੀਆਂ ਮਾਰ ਰਿਹਾ ਤੇ ਕੱਲ ਉਸਨੇ ਅਨਾਉਂਸ ਕੀਤਾ ਵੀ ਜੀ ਅਸੀਂ ਇੱਕ ਏਦਾਂ ਦੀ ਮਿਸਲ ਤਿਆਰ ਕੀਤੀ ਹੈਗੀ ਆ ਜਿਹੜੀ ਕਿ ਫੱਟੇ ਚੱਕ ਦਊਗੀ
ਪੂਰੇ ਕਹਿੰਦੇ ਵੀ ਉਹ ਇੰਨੀ ਪਾਵਰਫੁਲ ਆ ਵੀ ਜੇ ਮੰਨ ਲਓ ਵੀ ਟੈਕਸਸ ਵਰਗੀ ਸਟੇਟ ਦੇ ਉੱਤੇ ਜੇ ਇੱਕ ਡਿੱਗ ਪਏ ਤਾਂ ਕਹਿੰਦੇ ਟੋਟਲੀ ਵਾਈਪ ਆਊਟ ਕਰ ਦਊਗੀ, ਜਾਂ ਮੰਨ ਲਓ ਵੀ ਫਰਾਂਸ ਵਰਗਾ ਕੰਟਰੀ ਦੇ ਉੱਤੇ। ਸੋ ਇੰਨਾ ਏਰੀਆ ਉਹ ਕਵਰ ਕਰੂਗੀ। ਤੇ ਉਹਨੂੰ ਜਿਹੜਾ ਨਾਟੋ ਨੇ ਉਹਦਾ ਨਿਕਨੇਮ ਮਿਸਾਈਲ ਦਾ ਰੱਖਿਆ ਹੈਗਾ RS-28 ਸਰਮਾਟ ਰੌਕੇਟ ਸੈਟਰਨ 2। ਤੇ ਉਹ ਕਹਿੰਦੇ ਪਈ ਕਿਸੇ ਵੀ ਕੰਟਰੀ ਦੇ ਵਿੱਚ ਸਾਡੀ ਰੀਚ ਹੈਗੀ ਆ, ਤੇ ਜਿਹੜਾ ਕੋਈ ਵੀ ਡਿਫੈਂਸ ਸਿਸਟਮ ਆ ਉਹਨੂੰ ਵਿਦ ਸਟੈਂਡ ਨਹੀਂ ਕਰ ਸਕਦਾ। ਤੇ ਜਿੱਦਾਂ ਉਹਨਾਂ ਨੂੰ ਰੋਕਣ ਦੇ ਲਈ ਡਿਫੈਂਸ ਸਿਸਟਮ ਬਹੁਤ ਸਾਰੇ ਮੁਲਕਾਂ ਕੋਲ ਹੁੰਦਾ ਹੈਗਾ, ਤੇ ਉਹ ਰੋਕੀ ਨਹੀਂ ਜਾ ਸਕਦੀ ਹੈਗੀ। ਬਿਲਕੁਲ ਕਹਿੰਦੇ ਵੀ ਇਨਵਿੰਸੀਬਲ ਆ, ਬਿਲਕੁਲ ਜਿਹੜੀ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਮਤਲਬ ਉਦਾਂ ਦੀ ਜਿਹੜੀ ਇਹਨਾਂ ਨੇ ਇੱਕ ਨਿਊਕਲੀਅਰ ਮਿਸਾਈਲ ਜਿਹੜੀ ਉਹ ਤਿਆਰ ਕਰ ਲਈ ਆ। ਇਹ ਪ੍ਰੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਸਪੀਚ ਆ, ਇਸ ਦੇ ਵਿੱਚ ਜਿਹੜੀ ਇਹਨਾਂ ਨੇ ਜਿਹੜੀ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਨੇ ਵਲਾਦੀਮਿਰ ਪੁਤਿਨ, ਜਿਨ੍ਹਾਂ ਦੀ ਦੁਬਾਰਾ ਇਲੈਕਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਪੱਕੀ ਹੋਈ ਹੈ, ਯਕੀਨਨ ਹੀ ਆ ਵੀ ਇਹਨਾਂ ਨੇ ਹੀ ਮੁੜ ਦੁਬਾਰਾ ਉੱਥੇ ਦੇ ਰਾਸ਼ਟਰਪਤੀ ਜਿਹੜਾ ਬਣਨਾ ਆ। ਇਹ ਇੱਕ ਢੋਂਗ ਜਿਹਾ ਚੱਲ ਰਿਹਾ ਹੈ ਉੱਥੇ ਜਿਹੜੀ ਇਲੈਕਸ਼ਨ ਦਾ, ਕਿਉਂਕਿ ਜਿਹੜਾ ਵੀ ਉੱਥੇ ਉਹਨਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਨਐਲੀਜੀਬਲ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ ਜਾਂਦਾ ਹੈ, ਜਾਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ। ਕੱਲਾ ਇਹੀ ਨਹੀਂ ਕਹਿੰਦੇ, ਕੱਲ ਦੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ ਵੀ ਰਸ਼ੀਅਨਸ ਨੂੰ ਜਿਹੜਾ ਇੱਕ ਹਾਇਰ ਲਿਵਿੰਗ ਸਟੈਂਡਰਡ ਜਿਹੜਾ ਆ ਉਹ ਆਪਣਾ ਬਣਾਉਣਾ ਚਾਹੀਦਾ ਆ, ਵੀ ਉੱਚ ਕੋਟੀ ਦਾ, ਉੱਚ ਪੱਧਰ ਦਾ ਜਿਹੜਾ ਆ ਉਹ ਸਟੈਂਡਰਡ ਬਣਾਓ, ਨਿਮਾਣੇ ਹੋ ਕੇ ਰਹੋ, ਤੇ ਜਿਹੜੀ ਆ ਸੋਚ ਜਿਹੜੀ ਆ ਨਾਲ ਦੇ ਨਾਲ ਜਿਹੜੀ ਆ ਉਹ ਉੱਚੀ ਰੱਖੋ, ਤਾਂ ਜੋ ਆਪਾਂ ਆਪਣੇ ਬਾਕੀ ਕਹਿ ਲਓ ਵੀ ਮੁਲਕਾਂ ਦੇ ਨਾਲ ਬਰਾਬਰਤਾ ਦੇ ਉੱਤੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਆ ਸਕਦੇ ਆ। ਵੀ ਦੇਖੋ ਹੁਣ ਕਾਮਰੇਡ ਕਰਦੇ ਆ ਕਿ ਗੱਲਾਂ ਹੀ ਹੋਊਗੀਆਂ। ਤੇ ਇਹੀ ਨਹੀਂ, ਨਾਲ ਉਹਨਾਂ ਨੇ ਹਰਜੋਤ ਸਿੰਘ ਜੀ ਕਿਹਾ ਵੀ ਜਿਹੜੇ 11 ਟ੍ਰਿਲੀਅਨ ਰੂਬਲਸ ਜਿਹੜੀ ਉੱਥੋਂ ਦੀ ਕਰੰਸੀ ਆ, ਜੋ ਕਿ ਅਮਰੀਕਾ ਦੇ ਹਿਸਾਬ ਨਾਲ $193 ਬਿਲੀਅਨ ਬਣਦੇ ਆ, ਕਹਿੰਦੇ ਆਉਣ ਵਾਲੇ 6 ਸਾਲਾਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜੀਆਂ ਇਹ ਲਾਉਣੀਆਂ ਆ। ਲੋਕ ਨਿਭਾਊ ਨਾਰੇ ਜਿਹੜੇ ਆ ਉਹ ਇਸ ਟਾਈਮ ਉੱਥੇ ਜਿਹੜੇ ਉਹ ਚੱਲ ਰਹੇ ਆ। ਤੇ ਕਹਿੰਦਾ ਇਹੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਇਨਫਰਾਸਟ੍ਰਕਚਰ ਤੇ ਅਸੀਂ ਇੰਨੇ ਪੈਸੇ ਲਾਣੇ ਹੈਗੇ, ਤੇ ਜਿੱਦਾਂ ਮੋਦੀ ਹੁਣੀ ਵੀ ਕਹਿੰਦੇ 15 ਲੱਖ ਤੁਹਾਨੂੰ ਕੱਲਿਆਂ ਨੂੰ ਦੇ ਦੇਣੇ ਆ। ਸੋ ਇਹੀ ਕੁਝ ਜਿਹੜਾ ਉਹ ਚੱਲ ਰਿਹਾ। ਤੇ ਨਾਲ ਇਹੀ ਕਹਿੰਦੇ ਵੀ 3.4 ਟ੍ਰਿਲੀਅਨ ਜਿਹੜੇ ਰੂਬਲ ਆ, ਉਹ ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਆ ਰਸ਼ੀਆ ਦੀ, ਉਸ ਨੂੰ ਵਧੀਆ ਬਣਾਉਣ ਦੇ ਲਈ ਜਿਹੜੇ ਆ ਉਹ ਖਰਚੇ ਜਾਣਗੇ। ਕਹਿੰਦਾ ਇਹੀ ਨਹੀਂ, ਕਹਿੰਦੇ ਵੀ ਜਿਹੜੇ ਰਸ਼ੀਆ ਆ ਆਲਰੇਡੀ ਕੈਸ਼ ਪੇਮੈਂਟ ਦਿੰਦਾ ਆ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜਿਹੜੇ ਨਿਆਣੇ ਨੇ। ਸੋ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੋਰ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਇੱਥੇ ਹੀ ਰਹਿਣ, ਛੱਡ ਕੇ ਨਾ ਜਾਣ। ਤੇ ਆਈ ਥਿੰਕ ਆਬਾਦੀ ਦੇ ਪੱਖੋਂ ਵੀ ਸ਼ਾਇਦ ਉਹਨਾਂ ਨੂੰ ਕੋਈ ਖਤਰਾ ਲੱਗ ਰਿਹਾ ਹੋਊਗਾ ਵੀ ਸ਼ਾਇਦ ਉਹਨਾਂ ਬਰਥ ਰੇਟ ਜਿਹੜਾ ਸਟਰੋਂਗ ਨਹੀਂ ਆ ਉੱਥੇ, ਵੀ ਉਹ ਜਿਹੜਾ ਵਧਾਇਆ ਜਾ ਸਕੇ। ਸੋ ਇਹ ਕੁਛ ਜਿਹੜਾ ਆ ਉਹਨਾਂ ਨੇ ਕਿਹਾ। ਤੇ ਕਹਿੰਦੇ ਕਿਸੇ ਤਰੀਕੇ ਦਾ ਟੈਕਸ ਹਾਈਕ ਆ ਉਹ ਅਸੀਂ ਹੁਣ ਜਿਹੜਾ ਨਹੀਂ ਕਰਨਾ। ਸੋ ਇਹ ਕੁਛ ਜਿਹੜਾ ਇਸ ਟਾਈਮ ਰਸ਼ੀਆ ਦੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਚੱਲ ਰਿਹਾ। ਤੇ ਜਿੱਦਾਂ ਆਪਾਂ ਕਿਹਾ ਵੀ ਇਹ ਸਭ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਤੇ ਵਿਸ਼ਵ ਦੇ ਉੱਤੇ ਅੱਖਾਂ ਦੇ ਉੱਤੇ ਪਰਦਾ ਪਾਉਣ ਵਾਲੀ ਗੱਲ ਆ। ਸਭ ਨੂੰ ਪਤਾ ਵੀ ਅੰਦਰ ਖਾਤੇ ਇਹਨਾਂ ਨੇ ਕਰਨਾ ਕੀ ਹੈਗਾ। ਸੋ ਇਹਦੇ ਜਿਹੜਾ ਹੈਗਾ ਵਲਾਦੀਮਿਰ ਪੁਤਿਨ, ਉਹਨਾਂ ਨੇ ਇਹ ਕਿਹਾ ਹੈਗਾ ਵੀ ਦੁਨੀਆ ਨੇ ਅੱਜ ਤੱਕ ਇਦਾਂ ਦਾ ਹਥਿਆਰ ਨਹੀਂ ਦੇਖਿਆ। ਮੇ ਵੀ ਕਹਿੰਦੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਬਣਾ ਲੈ, ਪਰ ਫਿਰ ਅਸੀਂ ਇੱਕ ਹੋਰ ਕੋਈ ਨਵਾਂ ਹਥਿਆਰ ਬਣਾ ਲਾਂਗੇ। ਇਹਦੇ ਸੰਬੰਧ ਦੇ ਵਿੱਚ ਮਾਲਕਮ ਚੈਲਮਰਸ ਇੱਕ ਡਿਫੈਂਸ ਐਕਸਪਰਟ ਹੈਗੇ ਆ, ਰਾਇਲ ਯੂਨਾਈਟਿਡ ਸਰਵਿਸ ਇੰਸਟੀਚਿਊਟ ਤੇ ਡਿਫੈਂਸ ਤੇ ਸਿਕਿਉਰਿਟੀ ਥਿੰਕ ਟੈਂਕ ਹੈਗਾ। ਉਹ ਕਹਿੰਦੇ ਆ ਵੀ ਜਿਹੜਾ ਵਲਾਦੀਮਿਰ ਪੁਤਿਨ ਨੇ ਅੱਜ ਅਨਾਉਂਸਮੈਂਟ ਕੀਤੀ ਆ, ਕਹਿੰਦੇ ਵੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿੱਦਾਂ ਕੋਈ ਨਾਵਲ ਉਹ ਡਿਸਕਸ ਕਰ ਰਹੇ ਹੋਣ, ਵੀ ਨਾਵਲ ਹੈਗਾ ਵੀ ਰਸ਼ੀਅਨ ਮਿਲਟਰੀ ਕੈਪੇਬਿਲਿਟੀ ਦਾ, ਵੀ ਇੰਨਾ ਸੌਖਾ ਨਹੀਂ ਕੰਮ ਹੈਗਾ ਹਨਾ। ਅਮਰੀਕਾ ਵਾਲੇ ਕਿਹੜੇ ਸੁੱਤੇ ਪਏ ਆ। ਪਰ ਗੱਲ ਇਹ ਆ ਵੀ ਪੂਰੀ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਰਾਜਕਰਮਵੀਰ ਸਿੰਘ ਜੀ, ਜਿਹੜੇ 90% ਜਿਹੜੇ ਨਿਊਕਲੀਅਰ ਵਾਰਹੈਡ ਹੈਗੇ ਆ ਉਹ ਰਸ਼ੀਆ ਤੇ US ਦੇ ਕੋਲ ਹੈਗੇ ਆ। US ਦੇ ਕੋਲ 6800 ਵਾਰਹੈਡਸ ਆ, ਰਸ਼ੀਆ ਦੇ ਕੋਲ 7000, ਫਰਾਂਸ ਕੋ 300, UK ਕੋ 215, ਇਜ਼ਰਾइल ਕੋ 80 ਤੇ ਨਾਰਥ ਕੋਰੀਆ ਕੋ ਸਿਰਫ 15 ਹੀ ਆ, ਜਿਹਨੂੰ ਵਕਤ ਪਾਇਆ ਪਿਆ ਅਮਰੀਕਾ ਵਾਲਿਆਂ ਨੇ। ਤੇ ਅਮਰੀਕਾ ਨਾਰਥ ਕੋਰੀਆ ਵੀ ਇੱਥੇ ਦਬਕੀਆਂ ਮਾਰੀ ਜਾਂਦਾ, ਦੇਖੋ 15 ਵਾਰਹੈਡ ਨਾ ਹਨਾ। ਤੇ ਚਾਈਨਾ ਕੋ 270 ਆ, ਇੰਡੀਆ ਕੋ 130 ਤੇ ਪਾਕਿਸਤਾਨ ਕੋ 140 ਆ। ਇਹ ਜਿਹੜਾ ਰਾਈਟ ਨਾਓ ਸਿਚੁਏਸ਼ਨ ਜਿਹੜੀ ਹੈਗੀ ਆ ਮੁਲਕਾਂ ਦੀ, ਜਿਨ੍ਹਾਂ ਦੇ ਕੋਲ ਜਿਹੜੇ ਪਰਮਾਣੂ ਹਥਿਆਰਾਂ ਦੀ ਕੈਪੇਬਿਲਿਟੀ ਹੈਗੀ ਆ ਉਹ ਲੈਸ ਨੇ। ਤੇ ਦੇਖੋ ਪਰਮਾਣੂ ਹਥਿਆਰ ਇੱਕ ਹੋਵੇ, 6000 ਹੋਵੇ, 7000 ਹੋਵੇ, ਜਦੋਂ ਉਹ ਚੱਲਣਾ ਆ ਤੇ ਉਹਨੇ ਨੁਕਸਾਨ ਜਿਹੜਾ ਬਹੁਤ ਭਾਰੀ ਕਰਨਾ ਆ। ਵਿਸ਼ਵ ਦੇ ਵਿੱਚ 2 ਐਟੋਮਿਕ ਬੰਬਾਂ ਨੂੰ ਲੈ ਕੇ ਅਜੇ ਤੱਕ ਤਰਾਹੇਆਮ ਕਹਿ ਲਓ ਵੀ ਜਿਹੜੀ ਆ ਲੋਕ ਤਰਾਹ ਕਰਦੇ ਨੇ ਵੀ ਉੱਥੇ ਹੋਇਆ ਕੀ ਆ। ਤੇ ਜਾਪਾਨ ਦਾ ਬਿਲਕੁਲ ਇੱਕ ਹਿਸਾਬ ਨਾਲ ਹੁਲੀਆ ਬਦਲ ਗਿਆ ਉਹ ਜਿਹੜੀ ਆ ਵਰਲਡ ਵਾਰ ਤੋਂ ਬਾਅਦ ਦੇ ਵਿੱਚ, ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਅਮਰੀਕਾ ਦੁਆਰਾ ਜਿਹੜੇ ਐਟੋਮਿਕ ਬੰਬ ਜਿਹੜੇ ਉੱਥੇ ਸੁੱਟੇ ਗਏ ਸੀ। ਅਜੇ ਤੱਕ ਲੋਕ ਜਿਹੜੇ ਉੱਥੇ ਜਿਹੜੀਆਂ ਆ ਰਹੀਆਂ ਪੀੜ੍ਹੀਆਂ ਜਾਂ ਜੰਮ ਰਹੇ ਲੋਕ ਨੇ ਉਸ ਦੀ ਰੇਡੀਏਸ਼ਨ ਦੀ ਮਾਰ ਹੇਠ
ਦੱਸੇ ਜਾਂਦੇ ਨੇ। ਤੇ ਹਰਜੋਤ ਸਿੰਘ ਜੀ, ਇਹਨਾਂ ਨੇ ਨਾ ਇਸ ਤੋਂ ਪਹਿਲਾਂ ਵੀ ਇੱਕ ਮਦਰ ਆਫ ਆਲ ਬੰਬ ਕਰਕੇ MOAB ਕਰਕੇ ਬਣਾਇਆ ਸੀ। ਉਹ ਕਹਿੰਦੇ ਸੀ ਵੀ ਬਹੁਤ ਤਗੜਾ ਜਿਹੜਾ ਹੈ ਉਹ ਪਰਮਾਣੂ ਹਥਿਆਰ ਨਹੀਂ ਸੀਗਾ, ਤੇ ਪਰ ਇਹ ਜਿਹੜਾ ਹੁਣ ਨਵਾਂ ਇਹਨਾਂ ਨੇ ਜਿਹੜੀ ਸ਼ੁਰਲੀ ਛੱਡੀ ਆ, ਪਤਾ ਨਹੀਂ ਹੁਣ ਇਸ ਦੇ ਵਿੱਚ ਕਿੰਨੀ ਕੁ ਜਿਹੜੀ ਕੈਪੇਬਿਲਿਟੀ ਆ। ਬਾਕੀ ਆਪਾਂ ਪਤਾ ਹੀ ਆ ਵੀ ਇਹ ਜਿਹੜੇ ਰਸ਼ੀਆ ਤੇ ਅਮਰੀਕਾ ਦੇ ਦਰਮਿਆਨ ਜਦੋਂ ਕੋਲਡ ਵਾਰ ਸੀਗੀ, ਉਸ ਟਾਈਮ ਦੇ ਉੱਤੇ ਇਹੀ ਦੌੜ ਸੀਗੀ ਵੀ ਕਿਹਦੇ ਕੋਲ ਜ਼ਿਆਦਾ ਪਰਮਾਣੂ ਜਿਹੜੇ ਹਥਿਆਰ ਹੋ ਸਕਦੇ ਆ ਤੇ ਕਿਹਦੀ ਜਿਹੜੀ ਮਾਰ ਜ਼ਿਆਦਾ ਹੋ ਸਕਦੀ ਆ। ਇਹ ਆਉਣ ਵਾਲੇ ਸਮੇਂ ਦੇ ਲਈ ਕੋਈ ਚੰਗੀ, ਕਹਿ ਲਓ ਵਿਸ਼ਵ ਦੇ ਲਈ ਕੋਈ ਇਹ ਚੰਗੀ ਜਿਹੜੀ ਇਹ ਗੱਲ ਨਹੀਂ ਹੈਗੀ। ਬਸ ਆਪਣਾ ਦਬਕਾ ਬਣਾਏ ਰੱਖਣ ਦੇ ਲਈ ਇਦਾਂ ਦੀਆਂ ਜਿਹੜੀਆਂ R&D ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ ਜੀ। ਤੇ ਅਗਲੀ ਖਬਰ ਵੱਲ ਜਾਈਏ। ਜਿਸ ਤਰ੍ਹਾਂ USA ਦੇ ਵਿੱਚ ਜਿਹੜਾ ਗਨ ਕੰਟਰੋਲ ਦਾ ਰੌਲਾ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਪਿਛਲੇ ਜਿਹੜੇ 17 ਬੱਚਿਆਂ ਦੀਆਂ ਜਿਹੜਾ ਉਹਨਾਂ ਦਾ ਕਤਲ ਕੀਤਾ ਗਿਆ ਸੀ ਇੱਕ ਸਕੂਲ ਫਲੋਰੀਡਾ ਦੇ ਵਿੱਚ, ਉਹ ਤੋਂ ਬਾਅਦ ਜਿਹੜੇ ਬੱਚੇ ਬਹੁਤ ਜ਼ਿਆਦਾ ਸਰਗਰਮ ਹੋਏ ਆ ਤੇ ਹੁਣ ਅਮਰੀਕਾ ਨੂੰ ਦੇਖਦੇ ਹੋਏ ਹੋਰ ਜਿਹੜੇ ਮੁਲਕ ਹੈਗੇ ਆ ਉਹ ਵੀ ਟਰਾਈ ਕਰ ਰਹੇ ਆ ਵੀ ਜਿਹੜੀਆਂ ਇਦਾਂ ਦੀਆਂ ਸੈਮੀ ਆਟੋਮੈਟਿਕ ਵੈਪਨਸ ਹੈਗੇ ਆ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇ। ਆਸਟ੍ਰੇਲੀਆ ਤੋਂ ਖਬਰ ਆ ਰਹੀ ਆ ਵੀ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਸਤੰਬਰ ਤੱਕ 57,000 ਇਲੀਗਲ ਫਾਇਰ ਆਰਮ ਜਿਹੜੇ ਆ ਉਹ ਲੋਕਾਂ ਨੇ ਵਾਪਸ ਕੀਤੇ ਹੈਗੇ ਆ, ਜਿਹਦੇ ਵਿੱਚੋਂ 35,000 ਰਾਈਫਲ ਤੇ 12,000 ਸ਼ਾਰਟ ਗਨਸ। ਇਹ ਆਸਟ੍ਰੇਲੀਆ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਵੀ ਅਸੀਂ ਕੋਈ ਪੁੱਛਾਂਗੇ ਨਹੀਂ ਵੀ ਕਿਹਦਾ ਹਥਿਆਰ ਆ ਕਿਹਦਾ ਨਹੀਂ, ਵੀ ਤੁਸੀਂ ਵਾਪਸ ਕਰ ਜਾਓ। ਤੇ ਇਸੇ ਤਰ੍ਹਾਂ ਜਿਹੜਾ ਨਾਰਵੇ ਆ, ਹੁਣ ਨਾਰਵੇ ਦੀ ਗਵਰਨਮੈਂਟ ਨੇ ਇਹ ਕਹਿਤਾ ਵੀ ਜਿਹੜੀਆਂ ਸੈਮੀ ਆਟੋਮੈਟਿਕ ਵੈਪਨਸ ਹੈਗੇ, ਖਾਸ ਕਰਕੇ ਜਿੱਦਾਂ ਦੇ ਉਸ ਫਲੋਰੀਡਾ ਵਾਲੇ ਸਕੂਲ ਦੇ ਵਿੱਚ ਵਰਤੇ ਗਏ ਸੀ, ਉਹਨਾਂ ਨੂੰ ਉਹ ਬੈਨ ਕਰਨ ਜਾ ਰਿਹਾ ਟੋਟਲੀ। ਤੇ ਬਾਈ 2021 ਉਹ ਕਹਿੰਦੇ ਹੈਗੇ ਆ ਵੀ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ, ਭਾਵੇਂ ਕਿ ਉੱਥੇ ਕਹਿੰਦੇ ਕਿਸਾਨਾਂ ਵੱਲੋਂ ਤੇ ਜਿਹੜੇ ਹੰਟਰਸ ਆ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਹੈਗੇ ਆ ਵੀ ਅਸੀਂ ਤਾਂ ਇਸ ਕੰਮ ਲਈ ਵਰਤਦੇ ਹੈਗੇ ਆ। ਉਹ ਕਹਿੰਦੇ ਵੀ ਨਹੀਂ, ਜਿਹੜਾ ਕੋਈ ਵੀ ਮਿਲਟਰੀ ਸਟਾਈਲ ਵੈਪਨ ਹੈਗਾ ਆ ਉਹ ਜਿਹੜੀ ਆਮ ਪਬਲਿਕ ਆ ਉਹਨਾਂ ਦੇ ਕੋਲ ਨਹੀਂ ਹੋਣਾ ਚਾਹੀਦਾ। ਜੀ ਨਹੀਂ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਸਾਡੇ ਸਰੋਤੇ ਨੇ ਫੇਸਬੁੱਕ ਦੇ ਉੱਤੇ ਪਾਇਆ, ਕਹਿੰਦੇ ਵੀ ਬੈਵਰਲੀ ਹਾਈ ਹਿਲਜ਼ ਮਿਡਲ ਸਕੂਲ ਦੇ ਵਿੱਚ ਕਿਸੇ ਨੇ ਉੱਥੇ ਕਿਸੇ ਸਟੂਡੈਂਟ ਨੇ ਰਿਪੋਰਟ ਕੀਤੀ ਵੀ ਉੱਥੇ ਕਿਸੇ ਨੇ ਹਥਿਆਰ ਦੇਖਿਆ, ਪਰ ਬਾਅਦ ਜਦ ਪੁਲਿਸ ਡਿਪਾਰਟਮੈਂਟ ਵਾਲੇ ਉੱਥੇ ਪਹੁੰਚੇ ਤਾਂ ਵੇਖਿਆ ਗਿਆ ਵੀ ਉਹ ਇੱਕ BB ਗਨ ਸੀ, ਜਿਹੜੀ ਕਹਿ ਲਓ ਵੀ ਏਅਰ ਗਨ ਹੁੰਦੀ ਆ। ਬੱਚੇ ਜਿਹੜੇ ਆਮ ਜਿਹੜੀ ਉਸ ਦੇ ਨਾਲ ਖੇਡਦੇ ਆ, ਤੇ ਉਦੋਂ ਲੋਕਡਾਊਨ ਉਸ ਤੋਂ ਪਹਿਲਾਂ ਕੀਤਾ ਗਿਆ ਤੇ ਬਾਅਦ ਚ ਲੋਕਡਾਊਨ ਜਿਹੜਾ ਹਟਾ ਦਿੱਤਾ ਗਿਆ ਸੀਗਾ, ਤੇ ਕਿਉਂਕਿ ਉਹ BB ਗਨ ਸੀ ਇਸ ਲਈ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਸੀ। ਸੋ ਇਹ ਜਿੱਦਾਂ ਆਪਾਂ ਆਪਾਂ ਖਬਰਾਂ ਜਿਹੜੀਆਂ ਆਪਾਂ ਹਮੇਸ਼ਾ ਦੱਸਦੇ ਆਏ ਆ ਵੀ ਆਪਣੇ ਬੱਚਿਆਂ ਨੂੰ ਵੀ ਸਮਝਾਓ ਕੋਈ ਇਦਾਂ ਦੀ ਸ਼ਰਾਰਤ ਨਾ ਕਰੇ। ਕੱਲ ਸੈਨੋਜ਼ੇ ਦੇ ਵਿੱਚ ਵੀ ਈਸਟ ਸੈਨੋਜ਼ੇ ਜਿਹੜੇ ਐਲੀਮੈਂਟਰੀ ਸਕੂਲਸ ਹੈਗੇ ਆ ਉੱਥੇ ਵੀ ਟਵਿੱਟਰ ਦੇ ਉੱਤੇ ਜਿੱਦਾਂ ਛੱਡਿਆ ਗਿਆ ਸੀ ਵੀ ਜੀ 5 ਵਜੇ ਜਿਹੜੀ ਆ ਗੋਲੀਬਾਰੀ ਜਿਹੜੀ ਅਸੀਂ ਕਰਨੀ ਆ, ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਬਾਅਦ ਚ ਸਕੂਲ ਕਾਲਜ ਦੇ ਵਿੱਚ ਗਏ ਨਹੀਂ, ਇਸੇ ਡਰ ਨੂੰ ਲੈ ਕੇ ਵੀ ਪਤਾ ਨਹੀਂ ਅਸੀਂ ਜਿਹੜਾ ਕਿਤੇ ਐਵੇਂ ਇਸ ਗੋਲੀਬਾਰੀ ਦਾ ਸ਼ਿਕਾਰ ਨਾ ਹੋ ਜਾਓ, ਕਿਉਂਕਿ ਇਸ ਟਾਈਮ ਸਹਿਮ ਦਾ ਮਾਹੌਲ ਹੈਗਾ ਆ, ਨੋ ਡਾਊਟ। ਚਾਹੇ ਤੁਸੀਂ ਕਿਸੇ ਵੀ ਸਕੂਲ ਚ ਕਿਸੇ ਵੀ ਕਾਲਜ ਦੇ ਵਿੱਚ ਆ, ਕੋਈ ਵੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਫਸਣਾ ਨਹੀਂ ਚਾਹੁੰਦਾ। ਸੋ ਇਹ ਬਹੁਤ ਜ਼ਰੂਰੀ ਆ, ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਸੀ, ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਓ, ਕਿਸੇ ਦੇ ਕਹਿਣ ਦੇ ਉੱਤੇ ਐਵੇਂ ਅਜਿਹੀਆਂ ਪੁੱਠੀਆਂ ਹਰਕਤਾਂ ਜਾਂ ਸ਼ਰਾਰਤ ਵਾਲੇ ਪਾਸੇ ਨੂੰ ਨਾ ਕਰਿਓ। ਐਵੇਂ ਨਹੀਂ ਕਿਸੇ ਨੂੰ ਜੇ ਕਿਸੇ ਦੇ ਨਾਲ ਲੱਗਦੀ ਆ ਤੇ ਇਹ ਨਹੀਂ ਕਹਿ ਦੇਣਾ ਵੀ ਇਹਦੇ ਕੋਲ ਮੈਂ ਹਥਿਆਰ ਦੇਖਿਆ, ਉਹਦੇ ਕਰਕੇ ਬਹੁਤ ਪ੍ਰੋਬਲਮਸ ਜਿਹੜੀ ਕਿਸੇ ਨੂੰ ਕੋਲ ਵੀ ਜਿਹੜੀ ਆ ਉਹ ਆ ਸਕਦੀ ਆ। ਤੁਸੀਂ ਕਿਸੇ ਦਾ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਖਰਾਬ ਵੀ ਕਰ ਸਕਦੇ ਆ ਇਸੇ ਚੀਜ਼ ਦੇ ਚੱਕਰ ਦੇ ਵਿੱਚ। ਸੋ ਪਲੱਸ ਜਿਹੜੇ ਬੱਚੇ ਆ, ਜੇ ਉਹਨਾਂ ਨੂੰ ਲੱਗਦਾ ਵੀ ਕੋਈ ਨਿਆਣਾ ਜਿਹੜਾ ਇਦਾਂ ਦਾ ਕੰਮ ਕਰ ਸਕਦਾ ਜਾਂ ਕੋਈ ਸੁਣਿਆ ਜਾਂ ਕੁਝ, ਉਹ ਜ਼ਰੂਰ ਰਿਪੋਰਟ ਕਰੋ ਆਪਣੇ ਟੀਚਰ ਨੂੰ, ਆਪਣੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਉਹਨਾਂ ਨੂੰ ਜ਼ਰੂਰ ਰਿਪੋਰਟ ਕਰੋ। ਜੇ ਤੁਹਾਨੂੰ ਪਤਾ ਹੈ, ਜੇ ਐਕਚੁਅਲ ਦੇ ਵਿੱਚ ਦੇਖਿਆ ਫਿਰ ਜ਼ਰੂਰ ਦੱਸੋ, ਪਰ ਬਗੈਰ ਮਤਲਬ ਤੋਂ ਐਵੇਂ ਕਿਸੇ ਦੇ ਨਾਲ ਜਿਹੜੀ ਉਹ ਸ਼ਰਾਰਤ ਜਿਹੜੀ ਆ ਉਹ ਨਹੀਂ ਕਰਨੀ। ਤੇ ਆਪ ਕਦੀ ਵੀ ਜੇ ਕਿਸੇ ਦੇ ਕੋਲ ਕੋਈ ਚਾਹੇ ਚਾਕੂ ਆ, ਚਾਹੇ ਹਥਿਆਰ ਆ ਜਾਂ ਕੁਝ ਵੀ ਆ, ਆਪ ਉਸ ਨੂੰ ਜਿਹੜਾ ਗਾਂਹ ਜਾ ਕੇ ਰੋਕਣ ਦੀ ਕੋਸ਼ਿਸ਼ ਦੀ ਬਜਾਏ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਹੁੰਦੇ ਆ ਜਾਂ ਜਿਹੜੇ ਵੀ ਆ ਉਹਨਾਂ ਨੂੰ ਜਿਹੜਾ ਆ ਉੱਥੇ ਦੱਸਿਆ ਜਾਵੇ, ਤਾਂ ਜੋ ਜਿਹੜੀ ਸਹੀ ਤਰੀਕੇ ਦੇ ਨਾਲ ਉਸ ਨੂੰ ਰੋਕਿਆ ਜਾ ਸਕੇ, ਰਾਦਰ ਦੈਨ ਬੰਦਾ ਆਪ ਜਿਹੜਾ ਉੱਥੇ ਅੱਗੇ ਹੋਵੇ। ਦੇਖੋ, ਇਹ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਵੀ ਕੋਈ ਨਹੀਂ ਆਪਾਂ ਰੋਕ ਲਾਂਗੇ, ਪਰ ਧਿਆਨ ਰੱਖਣ ਦੀ ਜਿਹੜੀ ਇੱਥੇ ਜ਼ਰੂਰ ਹੈਗੀ ਆ। ਸੋ ਇਸੇ ਤਰ੍ਹਾਂ ਇੱਕ ਇਹ ਵੀ ਵੇਵ ਬਹੁਤ ਚੱਲ ਰਹੀ ਹੈਗੀ ਆ ਵੀ ਜਿਹੜੇ ਸਕੂਲ ਦੇ ਵਿੱਚ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਜਿਹੜਾ ਆਰਮ ਕੀਤਾ ਜਾਵੇ। ਤੇ ਕੱਲ ਇੱਕ ਖਬਰ ਆਈ ਆ ਵੀ ਅਟਲਾਂਟਾ ਦੇ ਵਿੱਚ ਇੱਕ ਸੋਸ਼ਲ ਸਟੱਡੀਜ਼ ਦਾ ਜਿਹੜਾ ਟੀਚਰ ਸੀਗਾ, ਉਸਨੇ ਸਕੂਲ ਦੇ ਵਿੱਚ ਗਨ ਚਲਾਤੀ। ਦੱਸੋ। ਤੇ ਉਹਦੇ ਨਾਲ ਜਿਹੜੇ ਬੱਚੇ ਆ ਵਿਚਾਰੇ ਬਹੁਤ ਡਰ ਗਏ ਤੇ ਕਾਫੀ ਭੱਜ ਨੱਠ ਹੋਈ, ਤੇ ਕਹਿੰਦੇ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਹੋਇਆ, ਪਰ ਇੱਕ ਬੱਚੇ ਦੇ ਗਿੱਟਾ ਟੁੱਟ ਗਿਆ ਕਿਉਂਕਿ ਭੱਜ ਨੱਠ ਦੇ ਵਿੱਚ। ਤੇ ਇਹੀ ਨਹੀਂ, ਬਾਅਦ ਦੇ ਵਿੱਚ ਉਸ ਟੀਚਰ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ। ਸੋ ਕਿਉਂਕਿ ਟੀਚਰ ਨੂੰ ਜਿਹਨੂੰ ਫੜਾਉਣਾ ਆ, ਯੂ ਡੋਂਟ ਨੋ, ਹਰ ਇੱਕ ਨੂੰ ਪਤਾ ਨਹੀਂ ਵੀ ਉਹਦਾ ਬੈਕਗ੍ਰਾਉਂਡ ਕੀ ਘਰ ਦੇ ਜਿਹੜੇ ਹਾਲਾਤ ਚੱਲ ਰਹੇ ਆ,
ਗੁੱਸੇ 'ਚ ਰਹਿੰਦਾ ਹੈ, ਖੁਸ਼ ਰਹਿੰਦਾ ਆ, ਵੀ ਕੁਛ ਨਹੀਂ ਜਿਹੜਾ ਕਿਹਾ ਜਾ ਸਕਦਾ। ਸੋ ਇੱਕ ਖਤਰੇ ਵਾਲੀ ਗੱਲ ਜਿਹੜੀ ਨਾਲ ਦੇ ਨਾਲ ਬਣਦੀ ਆ। ਤੇ ਹਰਜੋਤ ਸਿੰਘ ਜੀ, ਜੇ ਆਪਾਂ ਹੁਣ ਗਨ ਕੰਟਰੋਲ ਦੀ ਗੱਲ ਕਰ ਰਹੇ ਹਾਂ, ਵਾਲਮਾਰਟ ਨੇ ਜਿਹੜਾ ਡਿਕਸ ਸਪੋਰਟਿੰਗ ਗੁੱਡਸ ਨੂੰ ਦੇਖਦੇ ਹੋਏ ਇਹ ਜਿਹੜਾ ਉਹਨਾਂ ਨੇ ਵੀ ਫੈਸਲਾ ਲੈ ਲਿਆ ਆ ਵੀ ਜਿਹੜੀ ਉਹਨਾਂ ਨੇ ਹੁਣ ਗਨ ਜਿਹੜੀ ਜਿਹਨੇ ਵੀ ਖਰੀਦੋ ਫਰੋਖਤ ਕਰਨੀ ਆ, ਪਰਚੇਜ਼ ਕਰਨੀ ਆ, ਉਸ ਦੀ ਜਿਹੜੀ ਉਮਰ ਆ ਉਹਨਾਂ ਨੇ 21 ਸਾਲ ਜਿਹੜੀ ਆ ਉਹ ਵਧਾ ਦਿੱਤੀ ਆ। ਤੇ ਨਾਲ ਹੀ ਜਿਹੜੀਆਂ ਉਹਨਾਂ ਨੇ ਉਹ ਆਈਟਮਸ ਜਿਹੜੇ ਆਪਣੇ ਵੈਬਸਾਈਟ ਤੋਂ ਜਿਹੜੀਆਂ ਚੱਕ ਦਿੱਤੀਆਂ, ਜਿਹੜੀਆਂ ਅਸੌਲਟ ਸਟਾਈਲ ਰਾਈਫਲਸ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਸੋ ਖਾਸ ਕਰਕੇ AR-15 ਵਰਗੀਆਂ ਜਿਹੜੀਆਂ ਰਾਈਫਲਸ ਸਕੂਲ ਦੇ ਵਿੱਚ। ਬਿਲਕੁਲ ਬਿਲਕੁਲ। ਦੇਖੋ, ਉਸ ਨੂੰ ਸਪੋਰਟਿੰਗ ਰਾਈਫਲ ਕਿਹਾ ਜਾਂਦਾ ਆ ਵੀ ਇਹ ਖੇਡਾਂ ਵਾਸਤੇ ਆ ਜਾਂ ਹੰਟਿੰਗ ਵਾਸਤੇ ਆ। ਤੁਸੀਂ ਦੇਖੋ 18 ਸਾਲ ਦੇ ਨਿਆਣੇ ਨੂੰ ਉਹ ਫੜਾ ਦਿੰਦੇ ਆ ਤੇ ਜਦੋਂ ਉਸ ਦੇ ਵਿੱਚ ਬਰੂਦ ਭਰਿਆ ਜਾਂਦਾ ਆ ਤੇ ਉਹ ਗੋਲੀ ਨੇ ਨਹੀਂ ਦੇਖਣਾ ਵੀ ਗਾਂ ਕਿਹੜੀ ਆ, ਵੀ ਹੰਟਿੰਗ ਲਈ ਵਰਤੀ ਜਾ ਰਹੀ ਆ ਕਿ ਲੋਕਾਂ ਦਾ ਸੰਘਾਰ ਕਰਨ ਦੇ ਲਈ ਵਰਤੀ ਜਾ ਰਹੀ ਹੈ। ਸੋ ਇਹ ਬਹੁਤ ਜ਼ਰੂਰੀ ਆ। ਮੈਂ ਕਹਿੰਦਾ ਵੀ ਚੰਗੀ ਗੱਲ ਆ ਵੀ ਇਹ 2 ਸਟੋਰ ਆਏ ਆ ਤੇ ਬਾਕੀਆਂ ਨੂੰ ਵੀ ਇਸ ਦੇ ਉੱਤੇ ਜਿਹੜਾ ਜ਼ਰੂਰ ਦੇਖਣਾ ਚਾਹੀਦਾ ਆ। ਤੇ ਲਾਅ ਮੇਕਰਸ ਆ ਉਹਨਾਂ ਨੂੰ ਵੀ ਇਸ ਦੇ ਉੱਤੇ ਜ਼ਰੂਰ ਹਰਜੋਤ ਸਿੰਘ ਜੀ ਸੋਚਣਾ ਚਾਹੀਦਾ ਹੈ ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਾਵੇ। ਕੱਲ ਵੈਸੇ ਰਾਸ਼ਟਰਪਤੀ ਟਰੰਪ ਦੀ ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਨਾਲ ਜਿਹੜੀ ਮੁਲਾਕਾਤ ਹੋਈ ਸੀ ਗਨ ਕੰਟਰੋਲ ਨੂੰ ਸੇਫ, ਸਕੂਲਸ ਨੂੰ ਸੇਫ ਜਿਹੜਾ ਜੀ ਕਰਨ ਦੇ ਲਈ। ਤੇ ਜਿਹੜੇ ਨੈਂਸੀ ਪਲੋਸੀ ਸੀ ਉਹਨਾਂ ਨੇ ਇਹ ਉੱਥੇ ਕਿਹਾ ਸੀਗਾ ਵੀ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਬੈਨ ਕਰ ਦੇਣੀਆਂ ਚਾਹੀਦੀਆਂ ਆ, ਬੰਦੂਕਾਂ ਵਗੈਰਾ ਸਾਰਾ ਕੁਝ। ਤੇ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਨਜ਼ਰ ਆਏ। ਤੇ ਇਹੀ ਲਈ ਹਰਜੋਤ ਸਿੰਘ ਜੀ, ਕੱਲ ਉਹਨਾਂ ਨੇ ਆਪਣੇ ਹੀ ਜਿਹੜੇ ਸਾਥੀ ਪਾਰਟੀ ਦੇ ਜਿਹੜੇ ਸੈਨੇਟਰ ਸੀਗੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੂੰ ਝਾੜ ਪਾ ਦਿੱਤੀ ਸਾਰੇ ਹੀ ਪ੍ਰੈਸ ਵਾਲਿਆਂ ਦੇ ਸਾਹਮਣੇ ਵੀ ਯੂ ਆਰ ਪੈਟਰੀਫਾਈਡ ਆਫ NRA, ਤੁਸੀਂ NRA ਤੋਂ ਡਰਦੇ ਹੋ ਤਾਂ ਹੀ ਜਿਹੜਾ ਜੀ ਕੁਝ ਬੋਲਦੇ ਨਹੀਂ ਆ। ਤੇ ਇਸ ਨੂੰ ਲੈ ਕੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਵੋਟਰ ਬੇਸ ਆ ਉਹ ਥੋੜਾ ਡਗਮਗਾ ਗਿਆ ਆ। ਹੁਣ ਕਈ ਜਗ੍ਹਾ ਦੇ ਉੱਤੇ ਇਹ ਚਰਚਾਵਾਂ ਚੱਲ ਪਈਆਂ ਆ, ਉਹ ਕਹਿਣ ਲੱਗ ਗਿਆ ਰਾਸ਼ਟਰਪਤੀ ਟਰੰਪ ਤਾਂ ਸੀਗਾ ਲਿਬਰਲ ਬੰਦਾ, ਇਹ ਹੁਣ ਵੀ ਜਿਹੜਾ ਉਹੀ ਗੱਲਾਂ ਜਿਹੜੀਆਂ ਉਹ ਕਰ ਰਿਹਾ ਹੈ ਕਿਉਂਕਿ ਹੁਣ ਬੰਦੂਕਾਂ ਖੋਹਣ ਦੀ ਗੱਲ ਆਈ ਆ। ਤਾਂ ਹੁਣ ਜਿੰਨੇ ਰਿਪਬਲਿਕਨ ਪਾਰਟੀ ਵਾਲੇ ਜਾਂ GOP ਵਾਲੇ ਜਿੰਨੇ ਵੀ ਗਨ ਓਨਰਸ ਆ ਉਹ ਕਹਿ ਰਹੇ ਆ ਵੀ ਇਹ ਬੰਦਾ ਹੀ ਗਲਤ ਹੈਗਾ। ਸੋ ਵੀ ਡੋਂਟ ਨੋ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਿੱਦਾਂ ਦੇ ਜਿਹੜੇ ਹਾਲਾਤ ਜਿਹੜੇ ਉਹ ਇਸ ਗਨ ਕੰਟਰੋਲ ਨੂੰ ਲੈ ਕੇ ਜਿਹੜੇ ਹੋਣਗੇ। ਦੇਰ ਮਾਈਟ ਬੀ ਡਿਵੀਜ਼ਨ ਇਨ ਜਿਹੜੀ ਪਾਰਟੀ ਦੇ ਵਿੱਚ ਜਿਹੜੀ ਆ ਇੱਕ ਡਿਵਾਈਡ ਵੀ ਜਿਹੜਾ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਦੇਖਿਆ ਜਾ ਸਕਦਾ ਹੈ। ਇਹਦੇ ਸੰਬੰਧ ਦੇ ਵਿੱਚ ਜਿਹੜੇ NRA ਆ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਦੇਖੋ ਜੀ ਇਹ ਗਨ ਕੰਟਰੋਲ ਦੇ ਅੰਡਰ ਪੇ ਸਾਡਾ ਜਿਹੜਾ ਫੰਡਾਮੈਂਟਲ ਹੈਗੇ ਆ ਸਾਡੇ ਕੰਟਰੀ ਦੇ ਉਹਨਾਂ ਨੂੰ ਚੇਂਜ ਕਰਨ ਜਾ ਰਿਹਾ, ਡਿਫੈਂਡ ਦਾ ਸੈਕੰਡ ਅਮੈਂਡਮੈਂਟ। ਕਿੱਡਾ ਕਿ ਇੱਥੇ ਯੁੱਧ ਲੱਗਾ ਆ ਹਨਾ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜਾ NRA ਨੂੰ ਡਿਫੈਂਸਿਵ ਕਰ ਦਿੱਤਾ ਹੈਗਾ ਇਹ ਬਿਆਨ ਦੇ ਕੇ। ਉਹ ਹੁਣ ਉਹ ਸੋਚ ਰਹੇ ਵੀ ਸਾਡਾ ਕੀ ਬਣੂਗਾ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਇੱਕ ਹਿਸਾਬ ਨਾਲ ਉਹਨਾਂ ਦੇ ਖਿਲਾਫ ਹੀ ਬਿਆਨ ਦਿੱਤਾ ਹੈ। ਬਿਲਕੁਲ। ਤੇ ਸਾਰੇ ਜਾਣੇ ਜਿਹੜੇ ਕਈ ਜਣੇ ਇਸ ਨੂੰ ਲੈ ਕੇ ਜਿਹੜੇ ਹੈਰਾਨ ਵੀ ਆ, ਖਾਸ ਕਰਕੇ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਉਹਨਾਂ ਦੇ ਹੱਕ ਦੇ ਵਿੱਚ, ਕਿਉਂਕਿ ਮੈਜੋਰਟੀ ਆਫ ਦਾ ਲੋਕ ਜਿਨ੍ਹਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਜਦੋਂ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਸੀ ਉਹ ਜਿਹੜਾ ਕਹਿ ਲਓ ਵੀ ਮਿਡ ਵੈਸਟ ਆ ਜਾਂ ਵਿਚਕਾਰਲਾ ਅਮਰੀਕਾ ਆ, ਉਹ ਕਾਫੀ ਗਨ ਓਨਰਸ ਨੇ ਉਸ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਨੂੰ ਜਿਤਾਇਆ ਸੀ। ਉਹ ਇਹੀ ਉਮੀਦ ਲਾ ਕੇ ਬੈਠੇ ਹੋਏ ਆ ਰਾਸ਼ਟਰਪਤੀ ਟਰੰਪ ਤੋਂ, ਕਿਉਂਕਿ ਡੈਮੋਕ੍ਰੇਟ ਪਾਰਟੀ ਉਹ ਕਹਿੰਦੇ ਵੀ ਉਹ ਤੇ ਚਾਹੁੰਦੀ ਆ ਵੀ ਜਿਹੜਾ ਸੈਕੰਡ ਅਮੈਂਡਮੈਂਟ ਕਿਤੇ ਨਾ ਕਿਤੇ ਹਟਾ ਕੇ ਅਬੋਲਿਸ਼ ਕਰਕੇ ਤੇ ਆਪਾਂ ਜਿਹੜੇ ਗਨਜ਼ ਆ ਹਥਿਆਰ ਰੱਖਣ ਦੀ ਆ ਉਸ ਨੂੰ ਜਿਹੜਾ ਉਹ ਰੋਕ ਦਿੱਤਾ ਜਾਵੇ, ਉਹ ਬੈਨ ਲਾ ਦਿੱਤਾ ਜਾਵੇ। ਤੇ ਪਰ ਉਹ ਸੋਚਦੇ ਸੀਗੇ ਵੀ ਰਾਸ਼ਟਰਪਤੀ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆਉਣਗੇ। ਸ਼ੁਰੂਆਤ ਦੇ ਵਿੱਚ ਇਹਨਾਂ ਦਾ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਡਾਵਾਡੋਲ ਰਿਹਾ ਆ, ਕਦੇ ਹੱਕ ਦੇ ਵਿੱਚ ਵੀ ਆ ਜਾਂਦੇ ਸੀ, ਕਿਤੇ ਅਗੇਂਸਟ ਵੀ ਆ ਜਾਂਦੇ ਸੀ। ਤੇ ਪਰ ਇਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਥੋੜੀ ਜੀ ਗੱਲ ਹੋਰ ਜਿਹੜੀ ਕਹਿ ਲਓ ਵੀ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਬੰਦੂਕਾਂ ਨੂੰ ਹਟਾਉਣ ਵਾਲੇ ਪਾਸੇ ਨੂੰ ਜਿਹੜੇ ਆਏ ਨੇ। ਤੇ ਐਟਲੀਸਟ ਇਹ ਨਹੀਂ ਤਾਂ ਏਜ ਲਿਮਿਟ ਦੇ ਉੱਤੇ ਤਾਂ ਜ਼ਰੂਰ ਜਿਹੜੀਆਂ ਚਰਚਾਵਾਂ ਨੇ, ਮੈਂਟਲ ਇਲਨੈਸ ਜਿਹੜੀ ਹੈਗੀ ਉਸ ਦੇ ਉੱਤੇ ਜ਼ਰੂਰ ਜਿਹੜੀਆਂ ਬੈਕਗ੍ਰਾਉਂਡ ਚੈਕਿੰਗ ਤੇ ਸੋ ਇਹ ਦੱਸਦੇ ਜਾਈਏ ਸਰੋਤਿਆਂ ਨੂੰ ਜਿਹੜਾ NRA ਆ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਇਹ ਪ੍ਰੈਜ਼ੀਡੈਂਟ ਟਰੰਪ ਦੇ ਸਭ ਤੋਂ ਵੱਡੇ ਸਪੋਰਟਰ ਸੀ 2016 ਦੇ ਵਿੱਚ। ਤੇ ਹੁਣ ਉਹਨਾਂ ਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਜਿਹੜਾ ਆ ਕਹਿੰਦੇ ਪਈ ਝਟਕਾ ਲੱਗਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਹੁਣ ਪੋਲੀਟੀਸ਼ੀਅਨ ਆ ਉਹ ਇੱਕ ਤਰ੍ਹਾਂ ਨਾਲ ਸੋਚ ਰਹੇ ਆ, ਜਿਸ ਤਰ੍ਹਾਂ ਜਿਹੜੇ ਬੱਚੇ ਆ ਸਕੂਲਾਂ ਦੇ ਉਹ ਪ੍ਰੋਟੈਸਟ ਕਰ ਰਹੇ ਹੈਗੇ ਆ। ਹੁਣ ਮਾਰਚ ਦੇ ਵਿੱਚ ਵੀ ਇਸ ਮਹੀਨੇ ਕਾਫੀ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਪੂਰੇ USA ਦੇ ਵਿੱਚ, ਤੇ ਅਸੀਂ ਜ਼ਰੂਰ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਵੀ ਕਦੋਂ ਜਿਹੜਾ ਉਹ ਹੋ ਰਿਹਾ ਹੈਗਾ। ਪਰ ਜਿਹੜੇ ਥੋੜੀ ਬਹੁਤੀ ਵੀ ਸਮਝ ਵਾਲੇ ਲੋਕ ਹੈਗੇ ਆ ਉਹ ਹੁਣ ਗੱਲ ਕਰਨ ਲੱਗ ਪਏ ਹੈਗੇ, ਖਾਸ ਕਰਕੇ ਜਿਹੜੇ ਬੰਪ ਸਟਾਕਸ ਜਿਹੜੇ ਹੈਗੇ ਗੰਨਾਂ ਦੇ ਵਿੱਚ ਵਰਤੇ
ਜਾਂਦੇ ਹੈਗੇ ਆ ਵੀ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ। ਪਹਿਲਾਂ ਡਿਸਕਸ ਕੀਤਾ ਏਜ ਦੇ ਉੱਤੇ, ਏਜ ਵਧਾਈ ਜਾਵੇ ਤੇ ਬੈਕਗਰਾਊਂਡ ਚੈੱਕ ਕੀਤਾ ਜਾਵੇ ਤੇ ਜਿਹੜੇ ਮੈਡੀਕਲੀ ਫਿਟ ਨਹੀਂ ਹੈਗੇ ਉਹਨਾਂ ਨੂੰ ਨਾ ਜਿਹੜੇ ਗਨ ਖਰੀਦਣ ਦੀ ਕੋਈ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ। ਸੋ ਇਹ ਇੱਕ ਜਿਹੜਾ ਇਸ ਟਾਈਮ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸ ਹੀ ਦਿੱਤਾ ਵੀ ਕੀ ਰਾਸ਼ਟਰਪਤੀ ਟਰੰਪ ਜਿਹੜੇ ਚਾਹੁੰਦੇ ਨੇ, ਤੇ ਮੈਨੂੰ ਲੱਗਦਾ ਵੀ ਸ਼ਾਇਦ ਇਸ ਦੇ ਵਿੱਚ ਕੋਈ ਨਾ ਕੋਈ ਜਲਦੀ ਜਿਹੜਾ ਦੇਖਿਆ ਜਾ ਸਕਦਾ ਹੈ। ਤੇ ਆਪਾਂ ਰੋਜ਼ਾਨਾ ਹੀ ਦੱਸਦੇ ਹਾਂ ਵੀ NRA ਦੇ ਤਕਰੀਬਨ ਜਿਹੜੇ 5 ਮਿਲੀਅਨ ਜਿਹੜੀ ਮੈਂਬਰਸ਼ਿਪ ਦੇ ਅਧੀਨ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ। ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਵੱਖਰੇ ਪ੍ਰੋਗਰਾਮਸ ਆ ਜਿਸ ਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਮਿਲਦੇ ਸੀ ਉਹ ਉਹਨਾਂ ਨੇ ਅਬੋਲਿਸ਼ ਕੀਤੇ ਨੇ। ਕਈਆਂ ਨੇ ਜਿਹੜੇ ਨਵੇਂ ਵੀ ਸ਼ੁਰੂ ਕਰ ਦੇਣੇ ਨੇ। ਇਹ ਦੇਖੋ ਬਿਜ਼ਨਸ ਓਪਰਚੁਨਿਟੀਜ਼ ਆ, ਹਰ ਇੱਕ ਜਣਾ ਕੋਈ ਇਸ ਦਾ ਫਾਇਦਾ ਲਾਉਂਦਾ ਆ, ਕੋਈ ਆਪਣੇ ਐਥਿਕਸ ਨੂੰ ਦੇਖਦੇ ਹੋਏ ਉਹ ਪਰੇ ਕਰ ਦਿੰਦਾ ਆ। ਸੋ ਇਹ ਕਾਫੀ ਕੁਛ ਜਿਹੜਾ ਚੱਲ ਰਿਹਾ ਹੈ, ਗਰਮਾਇਆ ਪਿਆ ਮਾਹੌਲ। ਤੇ ਉਹਦੇ ਨਾਲ ਹੀ ਹਰਜੋਤ ਸਿੰਘ ਜੀ ਇਕੱਲਾ ਇਹੀ ਨਹੀਂ ਆ, ਤੁਸੀਂ ਦੇਖੋ ਵੀ ਹੋਰ ਕਿੰਨੇ ਮਸਲੇ ਐਟ ਦਾ ਸੇਮ ਟਾਈਮ ਜਿਹੜੇ ਚੱਲ ਰਹੇ ਨੇ। ਉਹਦੇ ਡਾਕਾਂ ਵਾਲਿਆਂ ਦੀ ਜਿਹੜੀ ਡੈਡਲਾਈਨ ਆ 4 ਦਿਨਾਂ ਦੇ ਵਿੱਚ ਜਿਹੜੀ ਉਹ ਆ ਰਹੀ ਆ, ਉਹ ਤਾਂ ਵੈਸੇ ਫੈਡਰਲ ਜਿਹੜਾ ਕੋਰਟ ਆ ਉਸ ਜੱਜ ਦੇ ਵੱਲੋਂ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਕਹਿ ਲਓ ਵੀ ਸੁੱਖ ਦਾ ਸਾਹ ਮਿਲਿਆ ਹੋਇਆ ਆ ਵੀ ਐਕਸਟੈਂਸ਼ਨ ਨੂੰ ਜਿਹੜੇ ਉਹ ਰੋਕ ਨਹੀਂ ਸਕਦੇ ਕਿਉਂਕਿ ਪੈਲਟ ਕੋਰਟ ਚੱਲਣ ਨੇ ਹਜੇ ਡਿਸੀਜਨ ਨਹੀਂ ਨਾ ਦਿੱਤਾ ਤੇ ਸੁਪਰੀਮ ਕੋਰਟ ਨੇ ਲਿਆ ਨਹੀਂ ਉਹ ਕੇਸ। ਸੋ ਥੋੜੀ ਜੀ ਰਾਹਤ ਉਹਨਾਂ ਨੂੰ ਉੱਧਰ ਹੈਗੀ ਆ, ਪਰ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਫੈਸਲਾ ਤਾਂ ਉਹਦੇ ਉੱਤੇ ਆ ਹੀ ਜਾਣਾ ਆ ਤੇ ਗਾਂ ਸੁਪਰੀਮ ਕੋਰਟ ਤੱਕ ਗੱਲ ਤਾਂ ਜਿਹੜੀ ਸ਼ਾਇਦ ਉਹ ਜ਼ਰੂਰ ਜਾਊਗੀ। ਸੋ ਕਾਫੀ ਕੁਛ ਜਿਹੜਾ ਇਸ ਨੂੰ ਲੈ ਕੇ ਹੁਣ ਚੱਲ ਰਿਹਾ ਆ। ਇਮੀਗ੍ਰੇਸ਼ਨ ਦਾ ਉਹਦਾ ਮਸਲਾ ਆ ਇਸ ਸ਼ੂਟਿੰਗ ਦੇ ਕਰਕੇ ਜਿਹੜਾ ਬਿਲਕੁਲ ਬੈਕਗਰਾਊਂਡ ਦੇ ਉੱਤੇ ਹੁਣ ਜਿਹੜਾ ਜ਼ਰੂਰ ਪਰ ਜਿਹੜੇ ਛਾਪੇਮਾਰੀ ਆ ਉਹ ਧੜਾ ਪੈ ਰਿਹਾ ਹੈਗੇ ਆ, ਉਹ ਜ਼ਰੂਰ ਆਪਾਂ ਬ੍ਰੇਕ ਤੋਂ ਬਾਅਦ ਫੇਰ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ ਓਕਲੈਂਡ ਦੀ ਮੇਅਰ ਹੈਗੀ ਆ ਉਹਦੀ ਜਿਹੜੀ ਆ ਆਈਸ ਵਾਲਿਆਂ ਦਾ ਡਾਇਰੈਕਟਰ ਆ ਉਹਦੇ ਨਾਲ ਪੂਰੀ ਜਿਹੜਾ ਖਹਿਬਾਜ਼ੀ ਚੱਲ ਰਹੀ ਆ। ਸੋ ਵਾਲਮਾਰਟ ਦੀ ਆਪਾਂ ਗੱਲ ਕਰ ਰਹੇ ਸੀ ਰਾਜਕਨਵੀਰ ਸਿੰਘ ਜੀ। ਵਾਲਮਾਰਟ ਕੰਪਨੀ ਨੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ ਉਹ ਕਹਿੰਦੇ ਵੀ ਜਿਹੜਾ ਅਸੀਂ ਗਨਸ ਵੇਚਦੇ ਆ ਤੇ ਸਾਡਾ ਮੇਨ ਪਰਪਸ ਜਿਹੜਾ ਆ ਉਹਨਾਂ ਕਸਟਮਰ ਨੂੰ ਸਰਵ ਕਰਨਾ ਆ ਜਿਹੜੇ ਹੰਟਰਸ ਤੇ ਸਪੋਰਟਸਮੈਨ ਹੈਗੇ ਆ, ਨਾ ਕਿ ਜਿਹੜੇ ਆਮ ਲੋਕ ਲੈ ਕੇ ਵੀ ਕਿਤੇ ਉਹ ਵਰਤਣ। ਗੱਲ ਤਾਂ ਸਹੀ ਆ, ਡਿਕਸ ਜਿਹੜੇ ਸਟੋਰ ਆ ਉਹ ਵੀ ਸਪੋਰਟਿੰਗ ਗੁੱਡਸ ਹੈਗਾ ਜੀ। ਸੋ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਤੇ ਬਹੁਤ ਹੀ ਜ਼ਰੂਰੀ ਜਿਹੜੀ ਇਮੀਗ੍ਰੇਸ਼ਨ ਅਪਡੇਟਸ ਹੈਗੀਆਂ ਆ, ਆਈਸ ਨਾਲ ਅਪਡੇਟਸ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਮਿਲਦੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
531559 ਮੈਨੀ ਹੇਅਰ 5303007663 530 37663 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਪੂਜੀ ਕੋਈ ਕੁੜੀ ਵੇਖ ਕੇ ਮੈਂ ਲਵ ਮੈਰਿਜ ਕਰਵਾ ਲੈਣੀ। ਓਏ ਲਵ ਮੈਰਿਜ ਦੇ ਪੁੱਤਰਾ, ਆ ਵੇਖ ਤੇਰੇ ਲਈ ਅਸੀਂ ਕੁੜੀ ਲੱਭ ਲਈ ਆ, ਖਾਨਦਾਨੀ, ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ। ਓਏ ਬੱਲੇ ਬਾਪੂ, ਇਹ ਕ੍ਰਿਸ਼ਮਾ ਕਿਵੇਂ ਹੋਇਆ? ਓ ਕਦੇ ਕਦੇ ਰੇਡੀਓ ਵੀ ਸੁਣ ਲਿਆ ਕਰ ਯਾਰਾ। NRI ਮੈਰਿਜ ਬਿਊਰੋ ਦੁਨੀਆ ਭਰ ਦੇ ਵਿੱਚ ਹਰ ਵਰਗ ਤੇ ਹਰ ਉਮਰ ਦੇ ਰਿਸ਼ਤੇ ਲਈ ਵਿਚੋਲਗੀ ਕਰਦੇ ਨੇ। ਆ ਕਿਤਨਾ ਯਾਰਾਂ ਵਾਲੀ ਗੱਲ ਆ। ਲਿਆ ਦੇ ਨੰਬਰ ਆਪਣੇ ਬਾਈ ਸ਼ਿੰਦੂ ਨੂੰ ਵੀ ਦੇਣਾ। जी हाँ, NRI मैरिज ब्यूरो। ज्यादा जानकारी लिए संपर्क करो 647 888 6000 647 888 6000 ਜਾਂ 408 940 1313 408 940 1313। NRI मैरिज ब्यूरो। ਨੌਰਵਾਕ ਟਰਾਂਸਪੋਰਟੇਸ਼ਨ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਓਰੇਗਨ, ਵਾਸ਼ਿੰਗਟਨ ਅਤੇ ਟੈਕਸਸ ਦੇ ਹਨ। ਪੇਪਰ ਵਰਕ ਦਿਓ ਤੇ ਨਾਲ ਹੀ ਪੇਮੈਂਟ ਲਓ। ਇਹ ਟ੍ਰੇਲਰਸ ਰੈਂਟ ਵੀ ਕਰਦੇ ਹਨ। ਜੇ ਤੁਸੀਂ ਨੌਰਵਾਕ ਟਰਾਂਸਪੋਰਟੇਸ਼ਨ ਵਾਲਿਆਂ ਦੇ ਨਾਲ ਕੰਮ ਕਰੋਗੇ ਤਾਂ ਇਹ ਲੌਗ ਬੁੱਕ ਦਾ ਖੁਦ ਧਿਆਨ ਰੱਖਣਗੇ। ਜੇਕਰ ਤੁਸੀਂ ਵੀ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਨੌਰਵਾਕ ਟਰਾਂਸਪੋਰਟੇਸ਼ਨ ਵਾਲਿਆਂ ਨੂੰ। ਨੰਬਰ 559400 4166 559 441 66। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੇ ਆਪਾਂ ਆਈਸ ਦੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ। ਹਾਂਜੀ, ਉਸ ਤੋਂ ਪਹਿਲਾਂ ਜਿਹੜੇ ਸਾਡੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ, ਸਾਰੇ ਸਪਾਂਸਰਸ ਦਾ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਹ ਪ੍ਰੋਗਰਾਮ ਨੂੰ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈਗਾ 408 272 2500 ਦੇ ਉੱਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫ੍ਰੈਜ਼ਨੋ ਤੋਂ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫ੍ਰੈਜ਼ਨੋ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜਾਂ 408 272
5200 ਦੇ ਉੱਤੇ। ਤੇ ਆਓ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਤੁਸੀਂ ਆਪਾਂ ਖਬਰਾਂ ਦੇ ਉੱਤੇ ਹੋਰ ਵਧਦੇ ਆ। ਤੇ ਇਸ ਤੋਂ ਪਹਿਲਾਂ ਜਿਹੜੀ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਵਧੀਏ, ਸਭ ਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਜਿਹੜੇ ਡੋਨਲਡ ਟਰੰਪ ਜੂਨੀਅਰ ਦੀ ਜਿਹੜੀ ਵਾਈਫ ਆ ਉਹਨਾਂ ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਸੀ, ਕਿਉਂਕਿ ਇੱਕ ਚਿੱਠੀ ਪਹੁੰਚੀ ਸੀ ਉਹਨਾਂ ਦੇ ਕੋਲ, ਵਾਈਟ ਕੋਈ ਪਾਊਡਰ ਸੀਗਾ ਉਸ ਦੇ ਵਿੱਚ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਤੇ ਇਸ ਦੇ ਬਾਰੇ ਹੁਣ ਪਤਾ ਲੱਗਾ ਹੈ ਵੀ ਇੱਕ ਬੈਵਰਲੀ ਜਿਹੜਾ ਇਲਾਕੇ ਦਾ ਜਿਹੜਾ ਇੱਕ ਬੰਦਾ ਆ, ਉਸ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਮੁੰਡੇ ਨੂੰ ਇਹ ਜਿਹੜੀ ਚਿੱਠੀ ਘੱਲੀ ਸੀਗੀ। ਤੇ ਡੈਨੀਅਲ ਫ੍ਰਿਸੈਲੋ ਉਸ ਦਾ ਨਾਂ ਦੱਸਿਆ ਜਾਂਦਾ ਹੈ, ਤੇ ਉਸ ਨੂੰ ਅੱਜ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਹੈਗਾ ਆ। ਜੀ ਬਿਲਕੁਲ। ਇਸ ਤਰ੍ਹਾਂ ਜੇ ਹੁਣ ਆਈਸ ਦੇ ਨਾਲ ਰਿਲੇਟਡ ਗੱਲਾਂ ਆਪਾਂ ਕਰੀਏ, ਖਬਰਾਂ ਸਾਂਝੀਆਂ ਕਰੀਏ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀਆਂ, ਤੇ ਕਹਿੰਦੇ ਨਿਊ ਜਰਸੀ ਦੇ ਵਿੱਚ ਜਿਹੜਾ ਆ ਜਿਹੜੇ ਉਹਨਾਂ ਨੇ ਅਰੈਸਟ ਕੀਤੇ ਹੈਗੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਕੋਈ ਵੀ ਕ੍ਰਿਮੀਨਲ ਹਿਸਟਰੀ ਨਹੀਂ ਸੀ। ਸੋ ਉਹਨਾਂ ਦਾ ਰੈਕਰਡ ਕਲੀਨ ਸੀ, ਪਰ ਉਹ ਅਨਡਾਕੂਮੈਂਟਡ ਸੀਗੇ। ਸੋ ਇਹ ਜਿਹੜੀ ਗਿਣਤੀ ਆ ਪਿਛਲੇ ਸਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਵਧੀ ਹੈਗੀ ਆ। ਤੇ ਕਹਿੰਦੇ 3199 ਇਮੀਗ੍ਰੈਂਟਸ ਜਿਹੜੇ ਆਈਸ ਵਾਲਿਆਂ ਨੇ ਅਰੈਸਟ ਕੀਤੇ ਕੱਲੀ ਇਸ ਸਟੇਟ ਦੇ ਵਿੱਚ, ਨਿਊ ਜਰਸੀ ਦੇ ਵਿੱਚ, ਜਿਹਦੇ ਵਿੱਚੋਂ 1271 ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਸੀ। ਸੋ ਇਹਦਾ ਜਿਹੜਾ ਨੈਟ ਰਿਜ਼ਲਟ ਇਹੀ ਆ ਵੀ ਜੇ ਤੁਹਾਡੇ ਕੋਲ ਲੀਗਲ ਪੇਪਰ ਨਹੀਂ ਹੈਗੇ ਤਾਂ ਤੁਹਾਨੂੰ ਕਦੇ ਵੀ ਜਿਹੜਾ ਅਰੈਸਟ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ। ਸੋ ਆਪਾਂ ਹਰ ਵਾਰੀ ਜਿਹੜੇ ਸਾਰੇ ਸਰੋਤਿਆਂ ਨੂੰ ਕਹਿੰਦੇ ਰਹਿੰਦੇ ਆ ਵੀ ਪਲੀਜ਼ ਜਿਹੜੇ ਆਪਣੇ ਅਪ ਟੂ ਡੇਟ ਜਿਹੜਾ ਆਪਣਾ ਪੇਪਰ ਵਰਕ ਆ ਜ਼ਰੂਰ ਰੱਖੋ। ਇਮੀਗ੍ਰੇਸ਼ਨ ਵਕੀਲ ਦੇ ਨਾਲ ਜਿਹੜਾ ਤੁਸੀਂ ਗੱਲਬਾਤ ਕਰੋ, ਜਿਹਦੀ ਵੀ ਕੋਈ ਪ੍ਰੋਬਲਮ ਹੈਗੀ, ਜਿਹਦੀ ਕੋਈ ਨਹੀਂ ਪ੍ਰੋਬਲਮ, ਉਹ ਸਾਰੇ ਜਾਣੇ ਆ ਉਹਨਾਂ ਨੂੰ ਜਿਹੜੀ ਕਿਸੇ ਤਰੀਕੇ ਦੀ ਜਿਹੜੀ ਉਹ ਡਰਨ ਦੀ ਜ਼ਰੂਰਤ ਨਹੀਂ ਆ। ਪਰ ਮੇਕ ਸ਼ੋਰ ਕਰੋ ਵੀ ਪੇਪਰ ਵਰਕ ਜਿਹੜਾ ਅਪ ਟੂ ਡੇਟ ਰੱਖੋ। ਜਿੱਦਾਂ ਕੱਲ੍ਹ ਦੀ ਆਪਾਂ ਖਬਰ ਦੱਸ ਰਹੇ ਸੀਗੇ ਵੀ ਜਦੋਂ ਛਾਪੇਮਾਰੀ ਇੱਥੇ ਹੋ ਰਹੀ ਸੀਗੀ ਇਰਦ ਗਿਰਦ ਨਦਰਨ ਕੈਲੀਫੋਰਨੀਆ ਦੇ ਵਿੱਚ, ਤੇ ਗ੍ਰੀਨ ਕਾਰਡ ਦਿਖਾਉਣ ਵਾਲੇ ਨੂੰ ਵੀ ਉਹਨੂੰ ਦੇਖੋ ਕਿੱਦਾਂ ਉਹ ਜਿਹੜਾ ਚੜਾ ਰਿਹਾ ਸੀਗਾ ਵੀ ਤਰਾਸਲੀ ਵੀ ਆ ਗ੍ਰੀਨ ਕਾਰਡ। ਸੋ ਇਹ ਅੱਜ ਕੱਲ੍ਹ ਇਹਨਾਂ ਦਾ ਕਹ ਲਓ ਵੀ ਰੁੱਖ ਬਹੁਤ ਰੁੱਖਾ ਜਿਹੜਾ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਹੋਇਆ ਪਿਆ। ਸੈਨ ਡਿਏਗੋ ਦੀ ਆਪਾਂ ਖਬਰ ਕੀਤੀ ਸੀ ਵੀ ਉਹ ਪੀ ਕੇ ਟੱਲੀ ਹੋ ਗਏ ਤੇ ਮੋਟਰਸਾਈਕਲ ਵਾਲਿਆਂ ਨੂੰ ਰੋਕ ਕੇ ਪੁੱਛਣ ਦਿਆ ਸੀ ਵੀ ਦਿਖਾ ਆਪਣਾ ਪੇਪਰ ਵਰਕ, ਬਾਅਦ ਵਿੱਚ ਬੰਦੂਕ ਲਹਿਰਾਉਣੀ ਉਹਨੇ ਸ਼ੁਰੂ ਕਰ ਦਿੱਤੀ। ਸੋ ਇਹ ਇਸ ਟਾਈਮ ਕਿਸੇ ਨੇ ਹੁਣ ਆਪਣੇ ਫੇਸਬੁੱਕ ਦੇ ਉੱਤੇ ਭਾਜੀ ਕਮੈਂਟ ਵੀ ਪਾਇਆ ਆ ਵੀ ਆਈਸ ਇਕੁਅਲ ਟੂ ਪੰਜਾਬ ਪੁਲਿਸ ਜਿਹੜੀ ਆ ਉਹ ਬਣੀ ਪਈ ਆ। ਜਿੱਦਾਂ ਦੇ ਚੱਲਦੇ ਆ ਵਾਕਿਆ ਹੀ ਕੁਛ ਨਾ ਕੁਛ ਇਦਾਂ ਦਾ ਹੀ ਜਿਹੜਾ ਆ ਉਹ ਹਾਲਾਤ ਬਣੇ ਪਏ ਹੋਏ ਨੇ। ਸੋ ਜੇ ਆਈਸ ਰੇਡਸ ਦੀ ਗੱਲ ਕਰਦੇ ਜਾਈਏ, ਓਕਲੈਂਡ ਦੀ ਜਿਹੜੀ ਮੇਅਰ ਆ ਪਿਛਲੇ ਹਫ਼ਤੇ ਤੋਂ ਉਹ ਹੁਣ ਨੈਸ਼ਨਲ ਨਿਊਜ਼ ਬਣ ਚੁੱਕੀ ਆ, ਕਿਉਂਕਿ ਉਸਨੇ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ। ਮੇਅਰ ਲਿਬੀ ਸ਼ਾਫ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਆਈਸ ਵਾਲੇ ਆ ਉਹ ਪਿਛਲੇ ਵੀਕਐਂਡ ਜਿਹੜੇ ਆ ਛਾਪੇ ਮਾਰਨ ਜਾ ਰਹੇ ਆ ਨਾਰਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਔਰ ਉਹਨਾਂ ਨੇ ਮਾਰੇ ਵੀ ਹੈਗੇ ਆ। ਉਹ ਤੋਂ ਬਾਅਦ ਜਿਹੜੇ ਆਈਸ ਦੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ, ਤੇ ਉਹਦੇ ਨਾਲ ਜਿਹੜੀ ਸਾਡੀ ਫੋਰਸਿਸ ਆ ਉਹਨਾਂ ਨੂੰ ਖਤਰਾ ਹੁੰਦਾ ਹੈਗਾ ਆ ਵੀ ਜੇ ਕਿਤੇ ਉਹ ਜਾਊਗੇ ਤਾਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੋਊਗਾ ਤੇ ਕਿਸੇ ਤਰ੍ਹਾਂ ਦੀ ਵੀ ਅਣਸਕਾਮੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈਗੀ ਆ। ਜੀ ਪਰ ਇਹਦੇ ਸੰਬੰਧ ਦੇ ਵਿੱਚ ਹੁਣ ਜਿਹੜੇ ਸੈਨੋਜ਼ੇ ਦੇ ਮੇਅਰ ਹੈਗੇ ਆ ਜਿਹੜੇ ਸੈਮ ਲਿਕਾਰਡੋ, ਉਹਨਾਂ ਨੇ ਇਹ ਕਿਹਾ ਹੈਗਾ ਵੀ ਮੈਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਇਮੀਗ੍ਰੇਸ਼ਨ ਰਿਫਾਰਮ ਜਿਹੜੀਆਂ ਹੈਗੀਆਂ ਉਹਨਾਂ ਦੇ ਟੋਟਲੀ ਉਲਟ ਹੈਗਾ, ਉਹਨਾਂ ਦੀਆਂ ਪਾਲਿਸੀਆਂ ਨੂੰ ਪਸੰਦ ਨਹੀਂ ਕਰਦਾ, ਪਰ ਅਸੀਂ ਜਿਹੜੀ ਅਪਰੋਚ ਹੈਗੀ ਆ ਉਹ ਡਿਫਰੈਂਟ ਲੈਂਦੇ ਹੈਗੇ ਆ। ਸੋ ਉਹ ਕਿਹੜੀ ਅਪਰੋਚ ਆ, ਉਹ ਜਿਹੜਾ ਹੁਣ ਸੈਨੋਜ਼ੇ ਦਾ ਪੁਲਿਸ ਚੀਫ ਹੈਗਾ ਐਡੀ ਗਾਰਸੀਆ, ਉਹਨਾਂ ਨੇ ਇਹ ਕਿਹਾ ਵੀ ਜੇ ਮੈਨੂੰ ਪਤਾ ਹੁੰਦਾ ਵੀ ਇਮੀਗ੍ਰੇਸ਼ਨ ਵਾਲੇ ਰੇਡ ਮਾਰ ਰਹੇ ਆ ਮੇਰੇ ਸ਼ਹਿਰ 'ਚ ਤੇ ਮੈਂ ਉਹਦੇ ਬਾਰੇ ਕੋਈ ਵੀ ਚੀਜ਼ ਡਿਸਕਸ ਨਹੀਂ ਕਰਦਾ, ਬਿਆਨ ਨਹੀਂ ਦਿੰਦਾ। ਈਵਨ ਦੋ ਉਹ ਕਹਿੰਦੇ ਵੀ ਸਾਡੀ ਤੇ ਜਿਹੜੀ ਫੈਡਰਲ ਏਜੰਟਸ ਜਾਨੀ ਕਿ ਆਈਸ ਵਾਲੇ ਏਜੰਟਸ ਆ ਉਹਨਾਂ ਨਾਲ ਕੋਈ ਸਾਡਾ ਮੇਲ ਮਿਲਾਪ ਨਹੀਂ ਹੈਗਾ, ਕੋਈ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਹੈਗੀ, ਪਰ ਮੈਂ ਮੋਸਟਲੀ ਇਸ ਇਸ਼ੂ ਦੇ ਉੱਤੇ ਚੁੱਪ ਰਹਿੰਦਾ। ਜੀ ਬਿਲਕੁਲ। ਸੋ ਇਹ ਦੇਖੋ ਹਰ ਇੱਕ ਸਿਟੀ ਨੇ ਆਪੋ ਆਪਣੀਆਂ ਪਾਲਿਸੀ ਬਣਾਈਆਂ ਆ। ਜਿਹੜੀ ਲਿਬੀ ਸ਼ਵਾਬ ਆ ਉਸਨੇ ਤੇ ਕਿਹਾ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਫਿਰ ਇਤਲਾਹ ਲੱਭੂਗੀ ਵੀ ਆਈਸ ਵਾਲੇ ਛਾਪਾ ਮਾਰਨ ਆ ਰਹੇ ਆ ਤਾਂ ਮੈਂ ਫਿਰ ਦੁਬਾਰਾ ਜਿਹੜਾ ਇਹ ਕੰਮ ਕਰੂੰਗੀ। ਤੇ ਜਿੱਦਾਂ ਦੱਸਿਆ ਵੀ ਜਿਹੜੇ ਇਸ ਟਾਈਮ ਡਿਪਟੀ ਡਾਇਰੈਕਟਰ ਨੇ ਹੂਮਨ, ਉਹਨਾਂ ਦੇ ਨਾਲ ਆਈਸ ਦੇ ਉਹਨਾਂ ਦੇ ਨਾਲ ਸਿੱਧੀ ਜਿਹੜੀ ਟਸਲ ਜਿਹੜੀ ਉਹਨਾਂ ਦੀ ਉਹ ਚੱਲ ਰਹੀ ਆ। ਇਹਨੇ ਵੀ ਕਿਹਾ ਸੀ ਵੀ ਮੈਂ ਗ੍ਰਿਫਤਾਰ ਹੋਣ ਦੀ ਵੀ ਰੈਡੀ ਹੈਗੀ ਆ ਜੇ ਚਾਹੇ, ਕਿਉਂਕਿ ਮੈਂ ਆਪਣੇ ਕਮਿਊਨਿਟੀ ਨੂੰ ਸੇਫ ਬਣਾਉਣਾ ਚਾਹੁੰਦੀ ਆ। ਸੋ ਇਸ ਦੇ ਵਿੱਚ ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਤੋਂ ਰੋਕਣਾ ਤੇ ਕਿਉਂਕਿ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇਹਦੇ ਵਿੱਚ ਮੈਂ ਕਹੂੰਗਾ ਵੀ ਦਵੰਦ ਹੈਗਾ ਲੋਕਾਂ ਦੇ ਵਿੱਚ
ਬਹੁਤ ਸਾਰੇ ਲੋਕ ਇਸ ਹੱਕ ਦੇ ਵਿੱਚ ਆ ਵੀ ਜਿਹੜੇ ਕ੍ਰਿਮੀਨਲ, ਜਿਹੜੇ ਕਨਵਿਕਟਡ ਕ੍ਰਿਮੀਨਲਸ ਆ, ਉਹ ਫੜੇ ਜਾਣੇ ਚਾਹੀਦੇ। ਉਹ ਜ਼ਰੂਰੀ, ਉਹ ਚੰਗੀ ਚੀਜ਼ ਆ ਵੀ ਉਹਦੇ ਜਿਹੜੀ ਸੁਸਾਇਟੀ ਆ ਉਹਨਾਂ ਬੰਦਿਆਂ ਤੋਂ ਰਹਿਤ ਹੋਣੀ ਚਾਹੀਦੀ ਆ। ਪਰ ਨਾਲ ਦੇ ਨਾਲ ਇਹ ਵੀ ਗੱਲ ਖਤਰਾ ਕਿਉਂਕਿ ਦਵੰਦ ਇਹ ਆ ਵੀ ਬਹੁਤ ਸਾਰੇ ਅਜਿਹੇ ਲੋਕ ਵੀ ਜਿਹੜੇ ਨਾਲ ਫਿਰ ਹੁਣ ਫੜੇ ਜਾ ਰਹੇ ਆ, ਉਹ ਜਿਨ੍ਹਾਂ ਦੇ ਸਰਕਮਸਟਾਂਸ ਕੁਛ ਅਜਿਹੇ ਆ ਵੀ ਜਿਨ੍ਹਾਂ ਦਾ ਪੇਪਰ ਵਰਕ ਕਦੇ ਜਿਹੜਾ ਕਹਿ ਲਓ ਵੀ ਪੂਰਾ ਨਹੀਂ ਹੋਇਆ ਜਾਂ ਹੋ ਨਹੀਂ ਸਕਿਆ, ਜਾਂ ਛੋਟੇ ਹੁੰਦਿਆਂ ਦੇ ਇੱਥੇ ਆਏ ਆ ਵੀ ਜਿਹੜਾ ਕੁਛ ਕਰ ਨਹੀਂ ਸਕੇ। ਬਹੁਤ ਸਾਰੇ ਲੋਕ ਕਹਿਣਗੇ ਵੀ ਦੇਖੋ ਇਹ ਚੀਜ਼ ਤਾਂ ਇਲੀਗਲ ਆ, ਡੈਫੀਨੇਟਲੀ ਨੋ ਡਾਊਟ ਜਿਹੜੇ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਚੀਜ਼ ਗੈਰ ਕਾਨੂੰਨੀ ਜਿਹੜੀ ਹੈਗੀ ਆ ਉਹ ਇਲੀਗਲ ਹੈਗੀ ਆ। ਪਰ ਫਿਰ ਵੀ ਆਪਾਂ ਵੀ ਇੱਥੇ ਜਿਹੜੇ ਦੇਖਦੇ ਆ ਆਪਣੇ ਵੀ ਬਹੁਤ ਸਾਰੇ ਜਿਹੜੇ ਇਰਦ ਗਿਰਦ ਅਜਿਹੇ ਕਈ ਲੋਕ ਹੁੰਦੇ ਨੇ ਜਿਨ੍ਹਾਂ ਦਾ ਜਿੱਥੇ ਆਪਾਂ ਰਹਿੰਦੇ ਆ ਵੀ ਉੱਥੇ ਕੋਈ ਅਜਿਹੀ ਇਹਦੇ ਕਰਕੇ ਸੁਸਾਇਟੀ ਨੂੰ ਜਾਂ ਕਮਿਊਨਿਟੀ ਨੂੰ ਕੋਈ ਪ੍ਰੋਬਲਮ ਨਹੀਂ ਆ, ਤੇ ਇੱਕ ਇਨਸਾਨੀਅਤ ਦੇ ਨਾਤੇ ਬੰਦਾ ਸੋਚਦਾ ਆ ਫਿਰ ਵੀ ਹਾਂ ਯਾਰ ਚੱਲ ਕੋਈ ਗੱਲ ਨਹੀਂ, ਫਿਰ ਇਹ ਚੀਜ਼ ਸੋਚਦਾ ਹੈ। ਪਰ ਦੇਖੋ ਇਹ ਆਪਣਾ ਕੰਮ ਕਰ ਰਹੇ ਆਈਸ ਵਾਲੇ, ਇਹ ਬੜੇ ਚਿਰ ਤੋਂ ਕਹਿ ਲਓ ਵੀ ਦੱਬੇ ਸੀਗੇ ਵੀ ਇਹ ਇੰਨੀ ਸ਼ਕਤੀ ਦੇ ਨਾਲ ਤੇ ਇੰਨੀ ਜਿਹੜੇ ਸ਼ਿੱਦਤ ਦੇ ਨਾਲ ਨਹੀਂ ਸੀ ਕੰਮ ਕਰ ਰਹੇ, ਤੇ ਹੁਣ ਇਹ ਕ੍ਰਿਮੀਨਲ ਫੜਨੇ ਵੀ ਚਾਹੀਦੇ ਹੈਗੇ। ਜਿਸ ਤਰ੍ਹਾਂ ਆਪਾਂ ਪਹਿਲਾਂ ਤੋਂ ਕਹਿ ਰਹੇ ਹੈਗੇ ਆ ਵੀ ਜਿਹੜੇ ਬੰਦੇ ਨੇ ਕੋਈ ਕ੍ਰਾਈਮ 'ਚ ਇਨਵੋਲਵ ਹੈਗਾ ਕਿਸੇ ਤਰ੍ਹਾਂ ਦਾ ਵੀ, ਉਹ ਜ਼ਰੂਰ ਫੜਨੇ ਚਾਹੀਦੇ ਆ, ਕਿਉਂਕਿ ਇਦਾਂ ਦੀਆਂ ਇਨਸੀਡੈਂਟ ਆਈਆਂ ਸੀਆਂ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਨੇ ਉਹਦਾ ਟਵੀਟ ਵੀ ਕੀਤੀਆਂ ਸੀਗੀਆਂ। ਸੈਨ ਫਰਾਂਸਿਸਕੋ ਦੇ ਵਿੱਚ ਉਹ ਜਿਹੜਾ ਇੱਕ ਸਟੀਲ ਜਿਹੜੀ ਸੀਗੀ ਜਿਹੜੀ ਮਾਰੀ ਗਈ ਲੜਕੀ ਨੂੰ ਮਾਰੀ ਗਈ ਸੀ, ਤੇ ਉਹ ਬੰਦਾ 5-6 ਵਾਰੀ ਜਿੱਦਾਂ ਅਮਰੀਕਾ ਤੋਂ ਜਾ ਕੇ ਵਾਪਸ ਫਿਰ ਆਇਆ ਸੀ। ਇੱਕ ਵਾਰੀ ਰਿਪੋਰਟ ਵੀ ਹੋ ਚੁੱਕਾ ਸੀ, ਰਾਈਟ। ਸੋ ਦੇਖੋ ਇਹ ਤਾਂ ਆਪਣੇ ਲੋਕ ਕਈਆਂ ਨੂੰ ਕੱਢ ਦਿੰਦੇ ਆ, ਪਰ ਫਿਰ ਵੀ ਉਹ ਜਿਹੜੇ ਉਹ ਆ ਵੀ ਜਾਂਦੇ ਨੇ। ਸੋ ਕਿਤੇ ਨਾ ਕਿਤੇ ਤਾਂ ਸਿਸਟਮ ਦੇ ਵਿੱਚ ਬ੍ਰੋਕਨ ਕਿਤੇ ਨਾ ਕਿਤੇ ਹੈਗਾ ਆ। ਜਿੱਦਾਂ ਆਪਾਂ ਹੁਣ ਗਨਜ਼ ਨੂੰ ਲੈ ਕੇ ਜਿਹੜੀ ਸਾਰੇ ਜਣੇ ਕਹਿੰਦੇ ਆ ਵੀ ਹਾਂ ਬੈਨ ਹੋਣੀਆਂ ਚਾਹੀਦੀਆਂ ਜਾਂ ਇਸ ਦੇ ਉੱਤੇ ਜਿਹੜੀ ਆ ਉਹ ਰੋਕ ਲੱਗਣੀ ਚਾਹੀਦੀ ਆ, ਇਸੇ ਤਰੀਕੇ ਦੇ ਨਾਲ ਹਰ ਇੱਕ ਮੁਲਕ ਨੂੰ ਅਧਿਕਾਰ ਹੈਗਾ ਆ ਵੀ ਆਪੋ ਆਪਣੇ ਜਿਹੜੇ ਤਰੀਕੇ ਦੇ ਨਾਲ ਉਸ ਨੂੰ ਜਿਹੜੇ ਸਹੀ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਸੁਰੱਖਿਅਤ ਵੀ ਜਿਹੜਾ ਉਹ ਬਣਾਇਆ ਜਾਵੇ। ਪਰ ਇਹ ਗੱਲ ਜਿਹੜੀ ਜ਼ਰੂਰ ਹੈਗੀ ਆ, ਕੱਲ ਇੱਕ ਆਪਾਂ ਮਿਲਪੀਟਸ ਦੇ ਵਿੱਚ ਜਿਹੜੇ ਰਹਿੰਦੇ ਆ ਉੱਥੇ 7-11 ਤੇ ਗਏ, ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਨਜ਼ਦੀਕ ਹੀ ਜਿਹੜਾ ਇੱਕ ਆਈ ਥਿੰਕ ਡਿਕਸਨ ਦੇ ਉੱਤੇ ਜਿਹੜਾ ਹੈਗਾ ਆ ਉੱਥੇ ਮਿਲਪੀਟਸ ਦੇ ਉੱਤੇ ਉੱਥੇ ਵੀ ਕਹਿੰਦੇ ਜਿਹੜੀ ਸ਼ਾਇਦ ਇਸ ਤਰੀਕੇ ਦੇ ਨਾਲ ਉੱਥੇ ਛਾਪੇਮਾਰੀ ਜਿਹੜੀ ਉਹ ਹੋਈ ਸੀ। ਬੰਦਾ ਕੋਈ ਨਹੀਂ ਉੱਦਾਂ ਫੜਿਆ ਗਿਆ, ਐਸੀ ਨਹੀਂ ਕੋਈ ਗੱਲ, ਪਰ ਉਹ ਵੀ ਇੱਕ ਹਿਸਾਬ ਨਾਲ ਆਡਿਟ ਦੇ ਲਈ ਬਾਰ-ਬਾਰ ਪੇਪਰ ਵਰਕ ਜਿਹੜਾ ਪੁੱਛਣ ਦੇ ਲਈ ਜਿਹੜਾ ਉਹ ਆ ਰਹੇ ਨੇ। ਸੋ ਯੂ ਨੈਵਰ ਨੋ ਕਿਹਦੇ ਉੱਤੇ ਕਦੋਂ ਕਿਸ ਵੇਲੇ ਜਿਹੜੇ ਆ ਕਿੰਨੇ ਇੱਕ ਹਿਸਾਬ ਦੇ ਨਾਲ ਛਾਪੇਮਾਰੀ ਜਿਹੜੀ ਆ ਉਹ ਹੋ ਜਾਣੀ ਹੈਗੀ ਜੀ। ਸੋ ਇਮੀਗ੍ਰੇਸ਼ਨ ਦੀ ਬਾਬਤ ਜੇ ਗੱਲ ਕਰਦੇ ਜਾਈਏ, ਜਿਹੜਾ ਹੁਣ ਕਿਉਂਕਿ ਡੈਡਲਾਈਨ ਨਹੀਂ ਰਹੀ ਡਾਕਾ ਦੇ ਉੱਤੇ, ਕਿਉਂਕਿ ਜਿਹੜਾ ਸੁਪਰੀਮ ਕੋਰਟ ਨੇ ਉਹਦੇ ਤੇ ਹੀਅਰਿੰਗ ਨਹੀਂ ਕੋਈ ਕੀਤੀ ਹੈਗੀ, ਕਿਉਂਕਿ ਅਪੈਲੇਟ ਕੋਰਟ ਦੇ ਡਿਸੀਜਨ ਦੀ ਉਹ ਵੇਟ ਕਰ ਰਹੇ ਆ। ਸੋ ਉਸ ਕਰਕੇ ਜਿਹੜੇ ਹਾਊਸ ਰਿਪਬਲਿਕਨ ਤੇ ਜਿਹੜੇ ਕਾਂਗਰਸਮੈਨ ਆ, ਹੁਣ ਇਹਨਾਂ ਨੇ ਇਹ ਜਿਹੜਾ ਇਹਦੇ ਬਾਰੇ ਕਹਿੰਦੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਹੈਗੀ ਆ। ਸੋ ਕਾਂਗਰਸ ਹੈਜ਼ ਸਟਾਪ ਟਾਕਿੰਗ ਅਬਾਊਟ ਇਮੀਗ੍ਰੇਸ਼ਨ, ਕਿਉਂਕਿ ਹੁਣ ਇਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਟਾਈਮ ਲਿਮਿਟ ਨਹੀਂ ਹੈਗੀ। ਸੋ ਲੱਗਦਾ ਇਹ ਜਿਹੜਾ ਮਾਮਲਾ ਹੈ ਨਾ ਡਾਕਾ ਵਾਲਿਆਂ ਦਾ ਇਦਾਂ ਹੀ ਲਮਕਦਾ ਹੀ ਰਹਿਣਾ ਹੈਗਾ ਆ। ਕਹਿੰਦੇ ਤਾਂ ਹੈਗੇ ਵੀ 8 ਲੱਖ ਦੇ ਕਰੀਬ ਜਿਹੜੇ ਇਹ ਲੋਕ ਹੈਗੇ, ਹਾਲੇ ਉਹਨਾਂ ਨੂੰ ਵੀ ਅਨਡਾਕੂਮੈਂਟਡ ਹੀ ਕਹੀ ਜਾਂਦੇ, ਜਦ ਕਿ ਉਹਨਾਂ ਕਈਆਂ ਨੂੰ ਵਰਕ ਪਰਮਿਟ ਮਿਲੇ ਉਹ ਹੈਗੇ ਆ। ਵੇਖ ਲਓ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਉਹ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਜੀ ਉਸ ਦੇ ਉੱਤੇ ਨਜ਼ਰ ਮਾਰੀਏ, ਜਿਹੜੇ ਵੈਸਟ ਵਰਜੀਨੀਆ ਦੇ ਸਕੂਲ ਦੇ ਜਿਹੜੇ ਟੀਚਰਾਂ ਦੀ ਤੇ ਜਿਹੜੇ ਸਕੂਲ ਦੇ ਜਿਹੜੇ ਸਟਾਫ ਆ ਉਹਨਾਂ ਦੀ ਹੜਤਾਲ ਕਹਿੰਦੇ ਲਗਾਤਾਰ ਜਾਰੀ ਆ। ਸਕੂਲ ਅਜੇ ਵੀ ਜਿਹੜੇ ਬੰਦ ਪਏ ਨੇ, ਜਿੱਦਾਂ ਕੱਲ ਵੀ ਦੱਸਿਆ ਸੀਗਾ ਵੀ ਗਵਰਨਰ ਦੇ ਦਰਮਿਆਨ ਤੇ ਜਿਹੜੇ ਯੂਨੀਅਨ ਲੀਡਰਸ ਆ ਉਹਨਾਂ ਦੇ ਦਰਮਿਆਨ ਇੱਕ ਡੀਲ ਜਿਹੜੀ ਆਲਮੋਸਟ ਜਿਹੜੀ ਬਣਨ ਵਾਲੀ ਆ। ਪਰ ਫਿਰ ਵੀ ਜਿਹੜੇ ਵੈਸਟ ਵਰਜੀਨੀਆ ਦੇ ਜਿਹੜੇ 55 ਕਾਉਂਟੀਜ਼ ਆ ਉਹਨਾਂ ਦੇ ਜਿਹੜੇ ਟੀਚਰ ਤੇ ਜਿਹੜੇ ਸਟਾਫ ਮੈਂਬਰ ਆ ਉਹਨਾਂ ਨੇ ਪਿਛਲੇ ਵੀਰਵਾਰ ਤੋਂ ਆਪਣੇ ਵਾਕ ਆਫ ਜਿਹੜਾ ਕੀਤਾ ਹੋਇਆ ਆ ਜੌਬ ਤੋਂ, ਉਹਨਾਂ ਦੀ ਹੜਤਾਲ ਲਗਾਤਾਰ ਜਿਹੜੀ ਉਹ ਜਾਰੀ ਆ। ਇਸ ਕਰਕੇ ਹੁਣ ਦੇਖੋ ਬੱਚਿਆਂ ਦੇ ਉੱਤੇ ਤਾਂ ਅਸਰ ਪੈਂਦਾ ਹੀ ਆ ਇਸ ਚੀਜ਼ ਦਾ ਵੀ ਉਹ ਉੱਥੇ ਕੋਈ ਪੜ੍ਹਾਈ ਨਹੀਂ ਹੋ ਰਹੀ, ਉੱਥੇ ਜਾ ਨਹੀਂ ਸਕਦੇ। ਪੇਰੈਂਟਸ ਵੀ ਜਿਹੜੇ ਉਹ ਪਰੇਸ਼ਾਨ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣੂਗਾ ਕਿ ਤੇ ਨਾਲ ਹੀ ਜਿੱਦਾਂ ਕੱਲ ਵੀ ਦੱਸਿਆ ਸੀ ਆਪਾਂ ਵੀ 48ਵੇਂ ਨੰਬਰ ਦੇ ਉੱਤੇ ਤਨਖਾਹ ਹੁੰਦੀ ਹੈ ਉੱਥੋਂ ਦੇ ਟੀਚਰਸ ਦੀ, 48,000 ਕੇ $45,000 ਜਿਹੜੀ ਉਹਨਾਂ ਨੂੰ ਪ੍ਰਤੀ ਸਾਲ ਜਿਹੜੀ ਉਹ ਤਨਖਾਹ ਸਿਰਫ ਮਹਿਜ ਉੱਥੇ ਉਹ ਦਿੱਤੀ ਜਾਂਦੀ ਆ। ਸੋ ਦੇਖਦੇ ਆ ਕੀ ਹੁੰਦਾ ਆ। ਤੇ 5% ਜਿਹੜੀ ਆ ਪੇ ਰੇਜ਼ ਦੀ ਜਿਹੜੀ ਉਹਨਾਂ ਨੇ ਪਹਿਲੇ ਸਾਲ ਦੇ ਵਿੱਚ ਗੱਲ ਕੀਤੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਅਗਲੇ 2 ਸਾਲ 2% ਜਿਹੜੀ ਰੇਜ਼ ਦੇਣ ਦੀ ਗੱਲ ਕੀਤੀ ਆ। ਉਸ ਨੂੰ ਲੈ ਕੇ ਉਦੋਂ ਮੰਨੇ ਤਾਂ ਨਹੀਂ ਸੀਗੇ। ਹੋਪਫੁਲੀ ਅੱਜ ਜਿਹੜੇ ਆ ਕਿਤੇ ਨਾ ਕਿਤੇ ਸ਼ਾਇਦ ਕੋਈ ਜਿਹੜੀ ਇਹਨਾਂ ਦੇ ਕਹਿ ਲਓ ਵੀ ਡੀਲ ਜਿਹੜੀ ਆ ਉਹ ਬਣ ਗਈ। ਬਿਲਕੁਲ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਜਿੱਥੇ ਵੀ ਰਹਿੰਦੇ ਆ ਟੀਚਰਾਂ ਦੀ ਜ਼ਰੂਰ, ਟੀਚਰ, ਪੁਲਿਸ ਆਫੀਸਰਸ, ਫਾਇਰ ਫਾਈਟਰ, ਜਿਹੜੇ ਪਬਲਿਕ ਸਰਵੈਂਟ ਆ, ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਿਆ ਕਰੋ ਜਦੋਂ ਵੀ ਇਹਨਾਂ ਦਾ ਇਸ਼ੂ ਆਉਂਦਾ। ਖਾਸ ਕਰਕੇ ਟੀਚਰਸ, ਇਹਨਾਂ ਨੇ ਭਵਿੱਖ ਬਣਾਉਣਾ ਗਾਹਾਂ ਬੱਚਿਆਂ ਦਾ।
ਤੇ ਅਗਲੀ ਖਬਰ ਜੇ ਜਾਈਏ ਆਪਾਂ, 올림픽 ਕਮੇਟੀ ਜਿਹੜੀ US ਦੀ ਹੈਗੀ ਆ, ਉਹਨਾਂ ਦੇ ਜਿਹੜੇ CEO ਸਕਾਟ ਬਲੈਕਮੈਨ ਆ, ਉਹਨਾਂ ਨੇ ਅੱਜ ਅਨਐਕਸਪੈਕਟਡਲੀ ਰਿਜ਼ਾਈਨ ਦੇ ਦਿੱਤਾ ਤੇ ਉਹਨਾਂ ਨੇ ਰੀਜ਼ਨ ਇਹ ਦੱਸਿਆ ਹੈਗਾ ਵੀ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਹੈਗਾ ਆ। ਪਰ ਸਾਰਿਆਂ ਨੂੰ ਪਤਾ ਆ ਵੀ US OC ਜਿਹੜੀ ਆ, ਇਹ ਜਦੋਂ ਪਿੱਛੇ ਜਿਹੜਾ ਲੈਰੀ ਨਾਸਰ ਜਿਹੜਾ ਡਾਕਟਰ ਸੀਗਾ ਸੈਕਸ਼ੂਅਲ ਅਬਿਊਜ਼ ਕੇਸ ਦੇ ਵਿੱਚ, ਜਿਹਦੇ ਤੇ 170 ਦੇ ਕਰੀਬ ਲੜਕੀਆਂ ਨੇ ਦੋਸ਼ ਲਾਏ ਸੀ, ਉਹਦੇ ਕਰਕੇ ਜਿਹੜਾ ਆ ਇਹ ਜਿਹੜਾ CEO ਆ, ਇਹਦੇ ਉੱਤੇ ਬਹੁਤ ਪ੍ਰੈਸ਼ਰ ਸੀ ਵੀ ਤੁਸੀਂ ਸੁੱਤੇ ਪਏ ਸੀ, ਤੁਸੀਂ ਕੀ ਕਰਦੇ ਸੀ, ਤੁਹਾਡੀ ਨੱਕ ਹੇਠ ਜਿਹੜਾ ਇਹ ਕੁਝ ਹੁੰਦਾ ਰਿਹਾ। ਇਹ ਨਹੀਂ ਵੀ 1 ਸਾਲ, ਕਈ ਸਾਲ ਕਹਿ ਲਓ ਵੀ ਦਹਾਕਿਆਂ ਵਧੀ ਜਿਹੜਾ ਇਹ ਕੰਮ ਹੁੰਦਾ ਰਿਹਾ ਵੀ ਉਸਨੇ ਜਿਸਮਾਨੀ ਜਿਹੜਾ ਸ਼ੋਸ਼ਣ ਆ ਉਹ ਕੁੜੀਆਂ ਦਾ, ਬੱਚੀਆਂ ਦਾ, ਔਰਤਾਂ ਦਾ ਜਿਹੜਾ ਆ ਉਹ ਉੱਥੇ ਕਰਦਾ ਰਿਹਾ। ਤੇ ਹੁਣ ਤੈਅ ਉਮਰ ਜਿਹੜੀ ਉਹ ਅੰਦਰ ਹੀ ਜਿਹੜਾ ਕੱਟੂਗਾ, ਮਰਿਆ ਹੀ ਜਿਹੜਾ ਉਹਦੀ ਲਾਸ਼ ਹੀ ਜਿਹੜੀ ਹੁਣ ਜੇਲ੍ਹ ਤੋਂ ਬਾਹਰ ਨਿਕਲਦੀ ਉਸ ਡਾਕਟਰ ਦੀ, ਵੀ ਡਾਕਟਰ ਦੇ ਪੇਸ਼ੇ ਨੂੰ ਵੀ ਉਸਨੇ ਕਿੰਨਾ ਜਿਹੜਾ ਨਾਲ ਦੇ ਨਾਲ ਬਦਨਾਮ ਜਿਹੜਾ ਉਸਨੇ ਉਹ ਕੀਤਾ ਆ। ਸੋ ਇਹ ਉਦੋਂ ਹਰਜੋਤ ਸਿੰਘ ਜੀ ਕਾਫੀ ਹੋਰ ਜਿਹੜੇ ਵੱਡੇ ਅਹੁਦੇਦਾਰਾਂ ਨੇ ਵੀ ਉਦੋਂ ਅਸਤੀਫੇ ਜਿਹੜੇ ਉਹਨਾਂ ਦੇ ਲੈ ਲਏ ਗਏ ਸੀਗੇ। ਜਿਸ ਯੂਨੀਵਰਸਿਟੀ ਦੇ ਵਿੱਚੋਂ ਸੀਗਾ ਉਸ ਦਾ ਵੀ ਜਿਹੜੇ ਆ ਕਹਿੰਦੇ ਵਾਈਸ ਚਾਂਸਲਰ ਆ, ਉੱਥੋਂ ਤੱਕ ਪ੍ਰੈਜ਼ੀਡੈਂਟ ਤੱਕ ਵੀ ਉੱਥੋਂ ਦੀ ਜਿਹੜੀ ਨੌਬਤ ਆਈ ਸੀ ਵੀ ਉਹਨੂੰ ਵੀ ਜਿਹੜਾ ਰਿਜ਼ਾਈਨ ਕਰਨ ਦੇ ਲਈ ਜ਼ੋਰ ਪਾਇਆ ਜਾ ਰਿਹਾ ਸੀਗਾ। ਸੋ ਆਈ ਥਿੰਕ ਮੱਚ ਨੀਡਡ ਸੀਗਾ ਜੇ ਇਸ ਨੂੰ ਕਲੀਨ ਅਪ ਜਿਹੜਾ ਆ ਉਹ ਕਰਨਾ ਚਾਹੀਦਾ ਆ। ਤੇ ਇੱਕ ਹੋਰ ਹਰਜੋਤ ਸਿੰਘ ਜੀ ਅਗਲੀ ਖਬਰ ਜਿਹੜੀ ਦੱਸ ਜੇ, ਪਿਛਲੇ ਸਾਲ ਦੇ ਵਿੱਚ ਸਭ ਨੂੰ ਯਾਦ ਹੋਵੇਗਾ ਜਿਹੜਾ ਇਕੁਈਫੈਕਸ ਆ, ਜਿਸ ਤੋਂ ਬਹੁਤ ਸਾਰੇ ਲੋਕ ਆਪਣਾ ਜਿਹੜਾ ਕ੍ਰੈਡਿਟ ਸਕੋਰ ਚੈੱਕ ਕਰਦੇ ਆ, ਕ੍ਰੈਡਿਟ ਰਿਪੋਰਟਸ ਜਿਹੜੀਆਂ ਉਹ ਲੈਂਦੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਡਾਟਾ ਬ੍ਰੀਚ ਹੋਇਆ ਸੀ, ਹੈਕਿੰਗ ਹੋਈ ਸੀ, ਜਿਸ ਦੇ ਵਿੱਚ ਤਕਰੀਬਨ 150 ਮਿਲੀਅਨ ਆਪਾਂ ਕਹਿ ਸਕਦੇ ਹਾਂ, ਤਕਰੀਬਨ 150 ਮਿਲੀਅਨ ਅਮਰੀਕਨਸ ਆ, ਉਹਨਾਂ ਦਾ ਸੋਸ਼ਲ ਸਿਕਿਉਰਿਟੀ ਨੰਬਰ, SSN ਐਡਰੈਸ, ਕ੍ਰੈਡਿਟ ਕਾਰਡ ਨੰਬਰ ਉਹ ਜਿਹੜੇ ਆ ਚੋਰੀ ਹੋਣ ਦਾ ਖਾਸ਼ਾ ਬਣਿਆ ਸੀ। ਉਸ ਦੇ ਵਿੱਚ ਕਹਿੰਦੇ ਆ ਵੀ ਹੁਣ ਹੋਰ ਪਤਾ ਲੱਗਾ ਆ ਵੀ ਉਸ ਬ੍ਰੀਚ ਦੇ ਵਿੱਚ ਉਹ ਨਹੀਂ, ਤਕਰੀਬਨ 2.5 ਮਿਲੀਅਨ ਹੋਰ ਅਮਰੀਕਨਸ ਜਿਹੜੇ ਆ ਉਹਨਾਂ ਦੇ ਉੱਤੇ ਵੀ ਇੰਪੈਕਟ ਜਿਹੜਾ ਉਹ ਪਿਆ ਆ। ਤੇ ਉਤੋਂ ਹਰਜੋਤ ਸਿੰਘ ਜੀ ਅਫਸੋਸ ਵਾਲੀ ਗੱਲ ਇਹ ਬਣੀ ਆ ਵੀ ਜਿਨ੍ਹਾਂ ਨੇ ਇਸ ਇਕੁਈਫੈਕਸ ਦੇ ਬੰਦੇ ਨੂੰ, CEO ਨੂੰ ਦੋਸ਼ੀ ਕਰਾਰ ਦਿਵਾਉਣਾ ਸੀਗਾ ਵੀ ਉਸ ਦੇ ਨੱਕ ਦੇ ਹੇਠਾਂ ਇੰਨਾ ਵੱਡਾ ਜਿਹੜਾ ਜਿਹੜਾ ਕਹਿ ਲਓ ਵੀ ਸਿਕਿਉਰਿਟੀ ਬ੍ਰੀਚ ਹੋਇਆ, ਅਮਰੀਕਨ ਲੋਕਾਂ ਦੀ ਜਿਹੜੀ ਆਈਡੈਂਟੀਟੀ ਚੋਰੀ ਜਿਹੜੀ ਇੱਕ ਹਿਸਾਬ ਦੇ ਨਾਲ ਹੋਈ ਆ, ਉਸ ਨੂੰ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਦੋਨਾਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਮਿਲ ਜੁਲ ਕੇ ਕਹਿੰਦੇ ਵੀ ਉਸ ਦੇ ਉੱਤੇ ਕੋਈ ਕਾਰਵਾਈ ਨਾ ਕਰਨ ਦਾ ਜਿਹੜਾ ਆ ਉਹ ਫੈਸਲਾ ਇੱਕ ਹਿਸਾਬ ਨਾਲ ਲੈ ਲਿਆ ਆ, ਤੇ ਜਾਂ ਬਹੁਤ ਹੀ ਜ਼ਿਆਦਾ ਢਿੱਲ ਜਿਹੜੀ ਆ ਉਸ ਨੂੰ ਦੇ ਦਿੱਤੀ ਆ। ਸੋ ਇਹ ਬਹੁਤ ਮਾੜੀ ਗੱਲ ਆ। ਹਮੇਸ਼ਾ ਹੀ ਆਪਾਂ ਦੇਖਿਆ ਗਿਆ ਜਦੋਂ ਰਿਸੈਸ਼ਨ ਆਇਆ ਸੀ, ਹਰਜੋਤ ਸਿੰਘ ਜੀ ਕਹਿੰਦੇ ਸੀਗੇ ਵੀ ਜਿਹੜੇ ਉਦੋਂ ਰਾਸ਼ਟਰਪਤੀ ਜਦੋਂ ਓਬਾਮਾ ਬਣੇ ਸੀਗੇ ਵੀ ਅਸੀਂ ਵਾਲ ਸਟਰੀਟ ਵਾਲੇ ਬੰਦਿਆਂ ਨੂੰ ਜਿਹੜਾ ਜਾਣ ਕਦੇ ਨਹੀਂ ਦੇਣਾ। ਐਰਿਕ ਹੋਲਡਰ ਜਿਹੜੇ ਅਟਰਨੀ ਜਨਰਲ ਸੀਗੇ ਜੀ, ਮੇਰਾ ਪਹਿਲਾ ਕੰਮ ਇਹ ਹੋਊਗਾ ਵੀ ਮੈਂ ਤਾਂ ਇਹ ਜਿਹੜੇ ਵਾਲ ਸਟਰੀਟ ਵਾਲਿਆਂ ਨੂੰ ਜਿਹੜਾ ਅੰਦਰ ਕਰੂੰਗਾ, ਪਰ ਕਿਸੇ ਦਾ ਕੁਝ ਵੀ ਜਿਹੜਾ ਆ ਉਹ ਨਾ ਹੋ ਸਕਿਆ। ਸਭ ਨੇ 8 ਸਾਲ ਜਿਹੜੇ ਆ ਉਸ ਨੂੰ ਘੂਰੀਆਂ ਹੀ ਦਿਖਾਉਂਦੇ ਰਹੇ, ਕੀਤਾ ਕਿਸੇ ਨੇ ਕੁਛ ਨਾ। ਵਾਲ ਸਟਰੀਟ ਇੰਨੀ ਕੁ ਜ਼ਿਆਦਾ ਇੱਕ ਹਿਸਾਬ ਨਾਲ ਸਟਰੋਂਗ ਹੋ ਚੁੱਕੀ ਆ, ਤੇ ਇਹ ਵੀ ਬੰਦਾ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਹੀ ਮਿਲਦਾ ਜੁਲਦਾ ਆ, ਜਿਸ ਨੂੰ ਹੁਣ ਕੁਛ ਨਹੀਂ ਕਿਹਾ ਜਾ ਸਕਦਾ। ਸੋ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ, ਆਪਣੀ ਜਿਹੜੀ ਤੁਹਾਡੇ ਕ੍ਰੈਡਿਟ ਕਾਰਡਸ ਆ ਨਾ, ਉਸ ਨੂੰ ਰੋਜ਼ਾਨਾ ਜਿਹੜੇ ਜ਼ਰੂਰ ਚੈੱਕ ਕਰਿਆ ਕਰੋ ਵੀ ਰੋਜ਼ਾਨਾ ਨਾ ਵੀ ਹੋਵੇ। ਰਾਜਕਰਮਵੀਰ ਸਿੰਘ ਜੀ, ਜਿਹੜਾ ਇੱਕ ਬਹੁਤ ਹੀ ਆਪਾਂ ਪਹਿਲਾਂ ਵੀ ਦੱਸਦੇ ਆਏ ਆ ਪਿਛਲੇ ਸਮਿਆਂ ਦੇ ਵਿੱਚ, myAnnualCreditReport.com ਇਹ ਵੈਬਸਾਈਟ ਹੈਗਾ ਆ। ਹਰ ਇੱਕ ਦੇ ਘਰ ਇੰਟਰਨੈਟ ਐਕਸੈਸ ਆ। ਜੇ ਨਹੀਂ, ਕਈ ਬਜ਼ੁਰਗ ਜਿਹੜੇ ਆਪਣੇ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਹੈਗਾ, ਤੇ ਬੱਚਿਆਂ ਨੂੰ ਤੁਸੀਂ ਕਹਿ ਕੇ ਹਰ ਸਾਲ ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਜਿਹੜੀਆਂ ਤਿੰਨੇ ਏਜੰਸੀਆਂ ਹੈਗੀਆਂ, ਇਕੁਈਫੈਕਸ, ਟਰਾਂਸ ਯੂਨੀਅਨ, ਐਕਸਪੀਰੀਅਨ, ਉਹ ਤੁਸੀਂ ਫ੍ਰੀ ਚੈੱਕ ਕਰ ਸਕਦੇ ਆ। ਤੁਸੀਂ ਆਪਣਾ ਡਾਟਾ ਹੀ ਪਾਉਣਾ ਹੁੰਦਾ, ਸੋਸ਼ਲ ਸਿਕਿਉਰਿਟੀ, ਡੇਟ ਆਫ ਬਰਥ, ਨਾਮ, ਈਮੇਲ, ਤੇ ਉਹ ਤੁਹਾਨੂੰ ਈਮੇਲ ਕਰ ਦਿੰਦੇ ਜਾਂ ਤੁਸੀਂ ਚੈੱਕ ਕਰ ਲੈਂਦੇ ਆ। ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਕਿਤੇ ਗਲਤ ਯੂਜ਼ ਤਾਂ ਨਹੀਂ ਕਾਰਡ ਹੋ ਰਿਹਾ, ਜਾਂ ਤੁਹਾਡੇ ਨਾਂ ਤੇ ਕਿਸੇ ਨੇ ਕੋਈ ਹੋਰ ਲੋਨ ਤਾਂ ਨਹੀਂ ਲੈ ਰਿਹਾ। ਮੈਂ ਕ੍ਰੈਡਿਟ ਕਾਰਡ ਦਾ ਇਸ ਲਈ ਕਹਿ ਰਿਹਾ ਸੀ, ਕਈ ਵਾਰੀ ਬੜੇ ਛੋਟੇ ਜਿਹੜੇ ਅਮਾਉਂਟ ਦੇ ਜਿਹੜੇ ਚਾਰजेस ਹੁੰਦੇ ਆ, ਜਿਸ ਜਗ੍ਹਾ ਦੇ ਉੱਤੇ ਤੁਸੀਂ ਨਹੀਂ ਆ, ਉਸ ਹੋਰ ਜਗ੍ਹਾ ਦੇ ਉੱਤੇ ਜਿਹੜੇ ਆ ਕਿਤੇ ਹੁੰਦੇ ਆ, ਉਹ ਬੰਦਾ ਬਾਅਦ ਦੇ ਵਿੱਚ ਅਣਗੌਲਿਆਂ 'ਚ ਕਰ ਜਾਂਦਾ ਵੀ ਇਹ ਚੱਲ ਕੋਈ ਨਹੀਂ, $10-15 ਕਿਤੇ ਖਰਚੇ ਹੋਣਗੇ ਮੈਂ। ਪਰ ਕਈ ਵਾਰੀ ਉਹ ਵੀ ਜਿਹੜੇ ਫਰਾਡ ਜਿਹੜੇ ਤੁਹਾਡੇ ਜਿਹੜੇ ਇਸ ਕ੍ਰੈਡਿਟ ਕਾਰਡ ਚੋਰੀ ਹੋਣ ਕਰਕੇ ਜਿਹੜੇ ਆ ਹੋਏ ਹੋ ਸਕਦੇ। ਅੱਜ ਥੋੜੇ ਕਿਤੇ ਆ, ਕੱਲ ਨੂੰ ਕੋਈ ਜਿਹੜੇ ਜ਼ਿਆਦਾ ਵੀ ਜਿਹੜਾ ਉਹ ਕਰ ਸਕਦਾ ਆ। ਸੋ ਜ਼ਰੂਰ ਜਿਹੜਾ ਚੈਕਿੰਗ ਜਿਹੜੀ ਜ਼ਰੂਰ ਕਰਦੇ ਰਹੋ। ਕ੍ਰੈਡਿਟ ਰਿਪੋਰਟ ਜਿਹੜੀ ਆ ਉਹ ਵੀ ਜ਼ਰੂਰ ਜਿਹੜੀ ਤੁਸੀਂ ਚੈੱਕ ਕਰਿਆ ਕਰੋ। ਤੇ ਅਗਲੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵਧਦੇ ਆ ਜੀ। ਬਿਲਕੁਲ। ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਆ, ਉਸਨੇ ਜਿਸ ਤਰ੍ਹਾਂ ਜ਼ੀ ਜਿਨਪਿੰਗ ਜਿਹੜਾ ਆ, ਉਹਨਾਂ ਨੇ ਆਪਣੀ ਲੇਟੈਸਟ ਜਿਹੜੀ ਪਾਵਰ ਗ੍ਰੈਬ ਕੀਤੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਟਰਮ ਲਿਮਿਟ ਆ ਉਹਦੇ ਉੱਤੇ ਲਿਮਿਟ ਨਹੀਂ ਹੋਊਗੀ। ਉਹਦੇ ਨਾਲ ਜਿਹੜਾ ਕਹਿੰਦੇ ਚਾਈਨਾ ਦੀ
ਇਕਨੋਮੀ ਦੇ ਉੱਤੇ ਜਿਹੜਾ ਆ ਇਹ ਬਹੁਤ ਵੱਡਾ ਅਸਰ ਪੈ ਸਕਦਾ, ਕਿਉਂਕਿ ਚਾਈਨਾ ਇੱਕ ਤਰ੍ਹਾਂ ਨਾਲ ਕਹਿੰਦੇ ਵਨ ਪਾਰਟੀ ਸਟੇਟ ਤੇ ਵਨ ਮੈਨ ਸਟੇਟ ਵੱਲ ਚੱਲ ਰਿਹਾ ਹੈਗਾ ਆ, ਤੇ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਰਿਵੀਜ਼ਨ ਕਰਕੇ ਇਹ ਆਪਣਾ ਠੋਕੇ ਦੇਣਾ ਜੋ ਵੀ ਉਹ ਕਹਿੰਦੇ ਹੈਗੇ ਆ ਜੀ। ਪਰ ਇਹਦੇ ਨਾਲ ਜਿਹੜੀਆਂ ਹੋਰ ਜਿਹੜੀਆਂ ਬਹੁਤ ਸਾਰੀਆਂ ਕੰਟਰੀਜ਼ ਹੈਗੀਆਂ ਆ ਉਹ ਅਪਸੈਟ ਹੈਗੀਆਂ ਵੀ ਇਹ ਸਹੀ ਨਹੀਂ ਹੈਗਾ, ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ ਚਾਈਨਾ ਦੇ ਰਿਲੇਸ਼ਨ ਆ ਜਿਹੜੇ ਵੱਡੇ ਮੁਲਕ ਹੈਗੇ ਆ ਹੋਰ ਉਹਨਾਂ ਦੇ ਨਾਲ ਸਹੀ ਨਾ ਹੋਣ। ਜੀ ਜੀ ਬਿਲਕੁਲ, ਤੇ ਉਹਦੇ ਨਾਲ ਜਿਹੜਾ ਇਕਨੋਮੀ ਆ ਉਹਦੇ ਉੱਤੇ ਕਾਫੀ ਫਰਕ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਜੀ ਜੀ ਬਿਲਕੁਲ, ਇਹੀ ਨਹੀਂ ਹਰਜੋਤ ਸਿੰਘ ਜੀ, ਮੈਂ ਇਸ ਦੇ ਬਾਰੇ ਪੜ੍ਹ ਰਿਹਾ ਸੀ, ਕਹਿੰਦੇ ਇਸ ਟਾਈਮ ਜਿਹੜੇ ਘਰਾਂ ਦੇ ਉੱਥੇ ਦੇ ਲੋਨ ਆ ਇਸ ਟਾਈਮ ਟੋਟਲ GDP ਦੇ ਤਕਰੀਬਨ 60% ਤੱਕ ਬਣੇ ਪਏ ਆ ਜੀ। ਕਹਿੰਦੇ ਇਕਨੋਮਿਕ ਕ੍ਰਾਈਸਿਸ ਦੇ ਇੱਕਦਮ ਕਿਨਾਰੇ ਦੇ ਉੱਤੇ ਜਿਹੜਾ ਆ ਉਹ ਚਾਈਨਾ ਜਿਹੜਾ ਉਹ ਖੜਾ ਆ। ਸੋ ਉੱਥੇ ਵੀ ਜਿੱਦਾਂ ਆਪਾਂ ਦੇਖਿਆ ਸੀ 2008 ਦੀ ਜਿਹੜੀ ਰਿਸੈਸ਼ਨ ਆਈ ਸੀ, ਕਹਿੰਦੇ ਜੇ ਉੱਥੇ ਰਿਸੈਸ਼ਨ ਇਸ ਤਰੀਕੇ ਦੀ ਆਈ ਤਾਂ ਬਹੁਤ ਹੀ ਜ਼ਿਆਦਾ ਬੱਤਰ ਜਿਹੜੀ ਆ ਉਹ ਹੋਣੀ ਆ, ਤੇ ਉਸ ਦਾ ਅਸਰ ਪੂਰੇ ਵਿਸ਼ਵ ਦੇ ਉੱਤੇ ਪੈਣਾ ਆ। ਤੁਸੀਂ ਸਾਰੇ ਜਣੇ ਜਾਣਦੇ ਆ, ਆਪਾਂ ਸਾਰੇ ਜਾਣਦੇ ਆ ਵੀ ਕਿੰਨੀਆਂ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਹੀ ਜਿਹੜੀਆਂ ਆ ਉਹ ਬਣ ਕੇ ਜਿਹੜੀਆਂ ਆਉਂਦੀਆਂ ਆ। ਜੇ ਉੱਥੇ ਰਿਸੈਸ਼ਨ ਹੋਈ, ਲੋਕ ਨਾ ਹੋਏ ਕੰਮ ਕਰਨ ਨੂੰ, ਉਹਨਾਂ ਕੋਲ ਪੈਸੇ ਨਾ ਹੋਏ ਮਜ਼ਦੂਰਾਂ ਨੂੰ ਦੇਣ ਦੇ ਲਈ, ਤਾਂ ਉੱਥੇ ਬਣਨਾ ਕੁਛ ਨਹੀਂ, ਤੇ ਇੱਥੇ ਜਿਹੜੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋਣੀਆਂ, ਤੇ ਫਿਰ ਪਤਾ ਲੱਗਣਾ ਆ ਵੀ ਉੱਦਾਂ ਸਾਰੇ ਜਾਣੇ ਕਹਿੰਦੇ ਬਾਈ ਅਮਰੀਕਨ ਸਾਰਾ ਕੁਛ ਕਰੋ, ਤਾਂ ਫਿਰ ਪਤਾ ਲੱਗਣਾ ਵੀ ਇਹ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ, ਜਦੋਂ ਤੇ ਬਾਅਦ 'ਚ ਦੁੱਧ ਦੇ ਵੀ $10 ਨੂੰ ਗੈਲਨ ਨੂੰ ਜਿਹੜਾ ਉਹ ਲੈਣਾ ਪਿਆ। ਤੇ ਸੋ ਇਹ ਕਈ ਚੀਜ਼ਾਂ ਜਿਹੜੀਆਂ ਇਸ ਦੇ ਉੱਤੇ ਜਿਹੜਾ ਉਹ ਭੈੜਾ ਅਸਰ ਪੈਣਾ ਆ। ਉੱਥੇ ਵੀ ਜਿੱਦਾਂ ਬੈਡ ਲੋਨਸ ਇੱਥੇ ਬਣੇ ਸੀਗੇ ਹਰਜੋਤ ਸਿੰਘ ਜੀ, ਕਹਿੰਦੇ ਸਥਿਤੀ ਉੱਥੇ ਵੀ ਇਦਾਂ ਦੀ ਬਣੀ ਪਈ ਆ। ਤੇ ਇੱਕ ਚਾਈਨਾ ਇੱਕ ਅਜਿਹੀ ਇਕਨੋਮੀ ਆ ਜਿਸ ਦਾ ਅਸਰ ਪੂਰੇ ਵਿਸ਼ਵ ਦੇ ਉੱਤੇ ਪੈਣਾ, ਕਿਉਂਕਿ ਜਿੰਨਾ ਐਕਸਪੋਰਟ ਇੰਪੋਰਟ ਜਿਹੜਾ ਆ ਉਸ ਦੇ ਨਾਲ ਸਾਰੇ ਹੀ ਮੁਲਕਾਂ ਦਾ ਚੱਲਦਾ ਰਹਿੰਦਾ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਨੂੰ ਕਹਿੰਦੇ ਵੀ ਦੁਨੀਆ ਦੀ ਵਰਲਡ ਦੀ 8ਵੀਂ ਇਕਨੋਮੀ ਵੀ ਗਿਣਿਆ ਜਾਂਦਾ ਆ, ਪਰ ਹੁਣ ਯੂਨੀਵਰਸਿਟੀ ਆਫ ਹਾਰਵਰਡ ਵੱਲੋਂ ਜਿਹੜਾ ਆ ਇੱਕ ਸਰਵੇ ਆਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਕੈਲੀਫੋਰਨੀਆ ਆ ਇਹ ਬਹੁਤ ਹੀ ਵਰਸਟ ਕੁਆਲਿਟੀ ਆਫ ਲਾਈਫ ਇਨ US ਇਹਦਾ ਜਿਹੜਾ ਹੈਗਾ ਕੈਲੀਫੋਰਨੀਆ ਦਾ ਨਵਾਂ ਖਿਤਾਬ ਮਿਲਿਆ। ਉਹ ਬਿਲਕੁਲ ਉਹਨਾਂ ਨੇ ਜਿਹੜਾ ਰੀਜ਼ਨ ਵੀ ਦੱਸਿਆ ਹੈਗਾ ਵੀ ਕਾਹਤੇ ਆ, ਵੀ ਹੋਮਲੈਸਨੈਸ ਕਿੰਨੀ ਜ਼ਿਆਦਾ ਇੱਥੇ ਵੱਧ ਗਈ ਹੈਗੀ ਆ, ਤੇ ਜਿਹੜਾ ਸੋਸ਼ਲੀ ਲੋਕ ਬਹੁਤ ਘੱਟ ਇਨਵੋਲਵ ਹੁੰਦੇ ਹੈਗੇ ਆ। ਕਹਿਣ ਦਾ ਮਤਲਬ ਇਹ ਆ ਵੀ ਅਸੀਂ ਆਪਣੇ ਆਪ ਤਾਂ ਠੀਕ ਆ ਵੀ ਸਾਡਾ ਘਰ ਵੱਡਾ ਆ, ਕਾਰਾਂ ਵਧੀਆ, ਵੀ ਸਾਡਾ ਜੇ ਗੁਆਂਢੀ ਆ ਜਾਂ ਨੇਬਰ ਆ ਦੀ ਬੜੀ ਮਾੜੀ ਪੋਜੀਸ਼ਨ ਆ, ਉਹਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੈਗਾ। ਇਹ ਕੈਲੀਫੋਰਨੀਆ ਵਾਲੇ ਮੈਜੋਰਟੀ ਦੇ ਲੋਕ ਜਿਹੜੇ ਇਸ ਤਰ੍ਹਾਂ ਸੋਚ ਰਹੇ ਹੈਗੇ। ਬਿਲਕੁਲ ਉਹੀ ਕਹਿਣ ਦਾ ਆ ਵੀ ਜਿਹੜਾ ਸਮਾਜਿਕ ਤਾਣਾ ਬਾਣਾ ਆ ਉਹ ਟੁੱਟਿਆ ਪਿਆ ਆ। ਹਰ ਇੱਕ ਜਣਾ ਆਪੋ ਆਪਣੇ ਸੈਲਫਿਸ਼ਨੈਸ ਦੇ ਵਿੱਚ ਜਿਹੜਾ ਸਿਰਫ ਤੇ ਸਿਰਫ ਨਿੱਜੀ ਸਵਾਰਥ ਦੇ ਲਈ ਸਭ ਕੁਝ ਕਰ ਰਹੇ ਆ। ਕੋਈ ਵੀ ਆਪਾਂ ਕੇਅਰ ਜਿਹੜਾ ਉਹ ਨਹੀਂ ਕਰਦੇ, ਉਹ ਇੱਕ ਮਾੜੀ ਗੱਲ ਆ। ਜੇ ਆਪਾਂ ਆਪਣੇ ਆਪ ਨੂੰ ਅੱਗੇ ਵਧਿਆ ਦੇਖਣਾ ਚਾਹੁੰਦੇ ਆ ਤੇ ਨਾਲ ਦੇ ਨਾਲ ਪੂਰੀ ਕਮਿਊਨਿਟੀ ਆਪਣੇ ਜਿਹੜੇ ਗਵਾਂਢੀ ਆ ਉਸ ਦਾ ਵੀ ਜਿਹੜਾ ਆਪਾਂ ਨੂੰ ਵਧਾ ਦੇ ਲਈ ਜਿਹੜਾ ਨਾਲ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਆ। ਸੋ ਇਹਦੇ ਕਰਕੇ ਜਿਹੜਾ ਇਹ ਨਵਾਂ ਖਿਤਾਬ ਕੈਲੀਫੋਰਨੀਅਨਸ ਨੂੰ ਮਿਲਿਆ ਵੀ ਵਰਸਟ ਕੁਆਲਿਟੀ ਆਫ ਲਾਈਫ ਇੱਕ ਹਿਸਾਬ ਦੇ ਨਾਲ ਇੱਥੇ ਹੈਗੀ। ਬਹੁਤ ਸਾਰੇ ਆਪਾਂ ਦੇਖਦੇ ਵੀ ਆ ਜਦੋਂ ਆਪਾਂ ਜਾਂਦੇ ਆ ਸ਼ਹਿਰਾਂ ਦੇ ਵਿੱਚ, ਸਟਾਕਟਨ, ਸੈਨ ਫਰਾਂਸਿਸਕੋ, ਸੈਨ ਹੋਜ਼ੇ 680 ਤੇ ਲਾਸ ਐਂਜਲਸ। ਸੋ US ਨਿਊਜ਼ ਨੇ ਜਿਹੜੇ ਕਹਿੰਦੇ ਵੀ ਜਦੋਂ ਇਹ ਰੈਂਕ ਕਰਦੇ ਹੈਗੇ ਸਟੇਟਸ ਨੂੰ, ਕਿਹੜੇ ਉਹਨਾਂ ਨੇ ਬੇਸਿਸ ਚੁਣੇ ਹੈਗੇ ਆ, ਹੈਲਥ ਕੇਅਰ, ਐਜੂਕੇਸ਼ਨ, ਇਕਨੋਮੀ, ਓਪਰਚੁਨਿਟੀ, ਇਨਫਰਾਸਟ੍ਰਕਚਰ, ਕ੍ਰਾਈਮ ਤੇ ਕਰੈਕਸ਼ਨ ਤੇ ਫਿਸਕਲ ਸਟੇਬਿਲਿਟੀ। ਕਹਿੰਦੇ 2017 ਦੇ ਵਿੱਚ ਜਿਹੜੀ ਰਿਪੋਰਟ ਆਈ ਹੈਗੀ ਆ ਹਾਰਵਰਡ ਯੂਨੀਵਰਸਿਟੀ ਦੀ, ਲਾਸ ਐਂਜਲਸ ਦੇ ਵਿੱਚ ਕਹਿੰਦੇ ਪਈ ਇੰਨਾ ਜ਼ਿਆਦਾ ਬਰਡਨ ਆ ਲੋਕਾਂ ਦਾ ਰੈਂਟ ਦਾ, ਪਈ ਉਹਨਾਂ ਦੀ ਜਿਹੜੀ ਕਹਿੰਦੇ ਮੋਰ ਦੈਨ 50% ਇਨਕਮ ਆ ਉਹ ਰੈਂਟ ਤੇ ਨਿਕਲ ਜਾਂਦੀ ਹੈਗੀ ਆ। ਸੋ ਸੇਮ ਸਿਚੁਏਸ਼ਨ ਬੇ ਏਰੀਆ ਦੀ ਆ, ਸੇਮ ਏਰੀਆ ਦੀ ਆ। ਤੇ ਹੋਮਲੈਸਨੈਸ ਕਹਿੰਦੇ ਆ ਵੀ 75% ਪਿਛਲੇ 6 ਸਾਲਾਂ ਦੇ ਵਿੱਚ ਲਾਸ ਐਂਜਲਸ 'ਚ ਇਨਕਰੀਜ਼ ਹੋਈ ਹੈਗੀ ਆ, ਤੇ 55,000 ਹੋਮਲੈਸ ਲੋਕ ਜਿਹੜੇ ਆ ਲਾਸ ਐਂਜਲਸ ਕਾਉਂਟੀ 'ਚ ਰਹਿੰਦੇ ਆ। ਦੇਖ ਲਓ ਇੱਕ ਕਾਉਂਟੀ 'ਚ ਦੇਖ ਲਓ, ਤੇ ਬਾਕੀਆਂ ਦਾ ਕੀ ਹਾਲ ਹੋਊਗਾ। ਬਿਲਕੁਲ। ਸੋ ਜਿੰਨੀ ਜ਼ਿਆਦਾ ਪਾਪੂਲੇਸ਼ਨ ਆ, ਪ੍ਰੋਬਲਮਸ ਵੀ ਜਿਹੜੀਆਂ ਉਸ ਹਿਸਾਬ ਦੇ ਨਾਲ ਉਹਨੀਆਂ ਜ਼ਿਆਦੀਆਂ ਵੱਧ ਜਾਂਦੀਆਂ ਨੇ। ਕੈਲੀਫੋਰਨੀਆ ਕਹਿ ਲਓ ਵਿਤੜਾਂ ਤਾਂ ਪੂਰੀਆਂ ਮਾਰਦਾ ਹੈ, ਪੂਰੇ ਕਹਿ ਲਓ ਵੀ ਅਮਰੀਕਾ ਦੇ ਮੋਹਰੇ ਵੀ, ਫੈਡਰਲ ਸਰਕਾਰ ਦੇ ਮੋਹਰੇ ਵੀ ਇੱਦਾਂ ਆ ਉੱਦਾਂ ਆ, ਪਰ ਇੰਟਰਨਲੀ ਲੋਕਾਂ ਦੇ ਜਿਹੜੇ ਜੀਵਨ ਦਾ ਸਤਰ ਆ ਕਿਤੇ ਨਾ ਕਿਤੇ ਉਹਨਾਂ ਦਾ ਪੱਧਰ ਜਿਹੜਾ ਉਹ ਨੀਵਾਂ
ਹੁੰਦਾ ਜਾ ਰਿਹਾ ਹੈ ਤੇ ਇੱਕ ਚਿੰਤਾ ਦਾ ਵਿਸ਼ਾ ਆ। ਸਾਰਿਆਂ ਨੂੰ ਇਸ ਦੇ ਪ੍ਰਤੀ ਜਿਹੜਾ ਉਹ ਸੋਚਣਾ ਚਾਹੀਦਾ ਆ। ਤੇ ਕਹਿੰਦੇ ਜਿਹੜੀ ਕੈਲੀਫੋਰਨੀਆ ਦੀ ਇਕਨੋਮੀ ਹੈਗੀ ਆ, ਇਹ ਮੋਸਟਲੀ ਜਿਹੜੇ 1% ਜਿਹੜੇ ਅਮੀਰ ਲੋਕ ਹੈਗੇ ਉਹਨਾਂ ਦੀ ਸਟਾਕ ਮਾਰਕੀਟ ਉਹਨਾਂ ਦੇ ਉੱਤੇ ਡਿਪੈਂਡ ਕਰਦੀ ਆ ਵੀ ਜੇ ਕਿਤੇ ਕਹਿੰਦੇ ਸਟਾਕ ਮਾਰਕੀਟ ਦੇ ਵਿੱਚ ਉੱਪਰ ਥੱਲੇ ਜੇ ਕੰਮ ਕੁਛ ਨਾ ਕੁਛ ਹੋ ਗਿਆ ਤੇ ਉਹਦੇ ਨਾਲ ਬਹੁਤ ਵੱਡਾ ਅਸਰ ਪਊਗਾ। ਸੋ ਜਿਹੜੀ ਉਹਨਾਂ ਨੇ ਰੇਟਿੰਗ ਕੀਤੀ ਹੈਗੀ ਆ, ਕੈਲੀਫੋਰਨੀਆ 43ਵੇਂ ਨੰਬਰ ਤੇ ਆਇਆ ਫਿਸਕਲ ਸਟੇਬਿਲਿਟੀ ਤੇ, 46ਵੇਂ ਨੰਬਰ ਤੇ ਓਪਰਚੁਨਿਟੀ ਤੇ 38ਵੇਂ ਨੰਬਰ ਤੇ ਇਨਫਰਾਸਟ੍ਰਕਚਰ ਤੇ। ਸੋ ਬੜੀ ਮਾੜੀ ਪੋਜੀਸ਼ਨ ਹੈਗੀ ਆ ਕੈਲੀਫੋਰਨੀਆ ਦੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤੀ ਵੱਲ ਆ। ਯੂਰਪੀਅਨ ਸੰਘ ਨੇ ਇੱਕ ਨਵਾਂ ਐਨਾਲਿਸਿਸ ਕੀਤਾ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਪਾਇਆ ਆ ਵੀ ਜਿਹੜੇ ਮਧੂ ਮੱਖੀਆਂ ਜਿਹਨੂੰ ਕਹਿੰਦੇ ਆ ਹਨਾ ਵੀ ਹਨੀ ਬੀਜ਼ ਜਿਹੜੀਆਂ ਆ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਪੈਸਟੀਸਾਈਡ ਆ ਉਹਨਾਂ ਦੀ ਭਰਮਾਰ ਹੋ ਚੁੱਕੀ ਹੈ, ਜਿਹਦੇ ਕਰਕੇ ਜਿਹੜੀਆਂ ਬੀਜ਼ ਆ ਉਹ ਬਹੁਤ ਮਿਲੀਅਨਸ ਦੀ ਤਾਦਾਦ ਦੇ ਵਿੱਚ ਮਰ ਰਹੀਆਂ ਆ। ਉਹਨਾਂ ਦੀ ਸੰਖਿਆ ਜਿਹੜੀ ਘਟ ਰਹੀ ਆ। ਵਿਸ਼ਵ ਦੇ ਵਿੱਚ ਜਿਹੜੇ ਬੀਜ਼ ਆ ਉਹਨਾਂ ਦੀ ਮਹੱਤਤਾ ਬਹੁਤ ਜ਼ਿਆਦਾ ਆ। ਜਦੋਂ ਵੀ ਦੇਖੋ ਇੱਥੇ ਪੋਲਨ ਸੀਜ਼ਨ ਹੁੰਦਾ, ਜਦੋਂ ਫੁੱਲਾਂ ਨੇ ਖਿੜਨਾ ਆ, ਆਲੇ ਦੁਆਲੇ ਜਿਹੜਾ ਉਹਨਾਂ ਨੇ ਫੈਲਣਾ ਤੇ ਉਸ ਦੇ ਵਿੱਚ ਸਭ ਤੋਂ ਵੱਡੇ ਟਰਾਂਸਪੋਰਟੇਸ਼ਨ ਜਿਹੜੀ ਆ ਇਹ ਕਰਦੇ ਨੇ। ਇੱਕ ਜਗ੍ਹਾ ਤੋਂ ਵਿਸ਼ਵ ਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਸਾਰਾ ਕੁਝ ਜਿਹੜਾ ਇਹ ਕਰਦੇ ਨੇ। ਤੇ ਕਹਿੰਦੇ ਵੀ ਜੇ ਬੀਜ਼ ਇੱਕ ਹਿਸਾਬ ਦੇ ਨਾਲ ਨਾ ਰਹੀਆਂ ਵਿਸ਼ਵ ਦੇ ਵਿੱਚ ਤਾਂ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਣਗੇ। ਇਸੇ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਉਹ ਸਾਰੇ ਹੀ ਪੈਸਟੀਸਾਈਡਸ ਦੇ ਉੱਤੇ ਬੈਨ ਲਾਉਣ ਦੀ ਜਿਹੜੀ ਆ ਸਿਫਾਰਿਸ਼ ਕੀਤੀ ਆ, ਬੈਨ ਲਾਉਣ ਦੀ ਮੰਗ ਕੀਤੀ ਆ ਵੀ ਜਿਹੜੇ ਵੀ ਹਨੀ ਬੀਜ਼ ਨੂੰ ਨੁਕਸਾਨ ਪਹੁੰਚਾਉਂਦੇ ਨੇ ਪੈਸਟੀਸਾਈਡ ਉਹ ਬਿਲਕੁਲ ਵੀ ਜਿਹੜੇ ਆ ਨਾ ਵਰਤੇ ਜਾਣ। ਤੇ ਕਹਿੰਦੇ ਇੱਕ ਬਹੁਤ ਵੱਡਾ ਜਿਹੜਾ ਡੇਂਜਰ ਆ ਉਹਨਾਂ ਦੇ ਲਈ ਜਿਹੜਾ ਬਣਿਆ ਹੋਇਆ। ਮੈਂ ਕਹੂੰਗਾ ਚੰਗੀ ਗੱਲ ਆ ਇਸ ਚੀਜ਼ ਦੇ ਪ੍ਰਤੀ ਜਿਹੜੀ ਸੁਹਿਰਦਤਾ ਜਿਹੜੀ ਦਿਖਾਈ ਆ। ਇਸ ਨੂੰ ਦੇਖਦੇ ਹੋਏ ਬਲਕਿ ਸਾਰੇ ਮੁਲਕਾਂ ਨੂੰ, ਇਕੱਲੇ ਯੂਰਪੀਅਨ ਸੰਘ ਨੂੰ ਨਹੀਂ, ਬਾਕੀ ਜਿਹੜੇ ਸਾਰੇ ਮੁਲਕਾਂ ਨੂੰ ਇਸ ਚੀਜ਼ ਦੇ ਪ੍ਰਤੀ ਸੁਹਿਰਦ ਹੋਣ ਦੀ ਜ਼ਰੂਰਤ ਆ। ਦੇਖੋ ਆਪਾਂ ਕਹਿੰਦੇ ਰਹਿੰਦੇ ਆ ਵੀ ਵਾਤਾਵਰਨ ਦੇ ਨਾਲ ਜਿਹੜਾ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ, ਬੜਾ ਵਧੀਆ। ਸਗੋਂ ਆਪਣੇ ਉਪਰਾਲਾ ਵੀ ਜਿਹੜਾ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਪਾਰਕ ਦੇ ਵਿੱਚ 101 ਜਿਹੜੇ ਰੁੱਖ ਲਾ ਕੇ ਜਿਹੜਾ ਕੀਤਾ ਗਿਆ। ਤੇ ਇਹ ਨਾ ਹੋਵੇ ਵੀ ਰੁੱਖ ਲਾਏ ਤੱਕ ਸੀਮਤ ਰੱਖਿਓ, ਉਹਨਾਂ ਨੂੰ ਪਾਣੀ ਪੂਣੀ ਪਾਉਣ ਵੀ ਜਾਂਦੇ ਰਿਹਾ ਕਰੋ, ਆਪਣੇ ਬੱਚਿਆਂ ਨੂੰ ਲੈ ਕੇ ਜਾਇਆ ਕਰੋ, ਦਾਦੇ ਦਾਦੀਆਂ ਆਪਣੇ ਪੋਤੇ ਪੋਤੀਆਂ ਨੂੰ ਜਿਹੜਾ ਉੱਥੇ ਲੈ ਕੇ ਜਾਓ। ਇਹ ਇੱਕ ਸੇਵਾ ਸੰਭਾਲ ਵਾਲੀ ਜਿਹੜੀ ਆ ਲੋਕਾਂ ਨੂੰ ਪਾਰਕ ਜਿਹੜਾ ਨਾ ਬਿਲਕੁਲ ਰਾਜਕਨਵੀਰ ਸਿੰਘ ਰੋਲ ਮਾਡਲ ਪਾਰਕ ਬਣਨਾ ਚਾਹੀਦਾ, ਜਿਹਨੂੰ ਦੇਖ ਕੇ ਹੋਰ ਕਾਉਂਟੀਜ਼ ਹੋਰ ਸ਼ਹਿਰਾਂ ਦੇ ਜਿਹੜੇ ਲੋਕ ਕਹਿਣ ਵੀ ਅਸੀਂ ਵੀ ਇਦਾਂ ਦਾ ਪਾਰਕ ਬਣਾਈਏ। ਬਿਲਕੁਲ ਬਿਲਕੁਲ। ਤੇ ਸਾਡਾ ਸਮਾਂ ਹੋ ਗਿਆ ਸਮਾਪਤ ਤੇ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਜਿਹੜਾ ਕੈਲੀਫੋਰਨੀਆ ਦਾ ਵੈਦਰ ਆ ਕਾਫੀ ਸਟਾਰਮੀ ਚੱਲ ਰਿਹਾ ਹੈਗਾ। ਬਹੁਤ ਸਾਰੇ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ ਚ ਮੀਂਹ ਪੈ ਰਿਹਾ, ਸਨੋ ਵੀ ਸਿਆਰਾ ਦੇ ਵਿੱਚ ਕਹਿੰਦੇ ਕਾਫੀ ਪੈਣੀ ਆ। ਬਿਲਕੁਲ 7000 ਦੀ ਫੁੱਟ ਤੋਂ ਉਚਾਈ ਤੋਂ ਉੱਤੇ 3 ਤੋਂ 7 ਫੁੱਟ ਤੱਕ ਜਿਹੜੀ ਸਨੋ ਪੈਣ ਦੇ ਜਿਹੜਾ ਆ ਉਹ ਅੰਦਾਜ਼ਾ ਰੱਖਿਆ ਗਿਆ ਆ। ਤੇ ਜਿਹੜਾ ਲੇਕ ਲੈਵਲ ਦੇ ਉੱਤੇ 1 ਤੋਂ 3 ਫੁੱਟ ਤੱਕ ਜਿਹੜੀ ਉੱਥੇ ਬਰਫ਼ਬਾਰੀ ਹੋਊਗੀ। ਸੋ ਜਿਹੜਿਆਂ ਵੀ ਟਰੱਕਰ ਵੀਰਾਂ ਨੇ ਉਸ ਇਲਾਕੇ ਦੇ ਵਿੱਚੋਂ ਲੰਘਣਾ ਹੈ, ਖਾਸ ਕਰਕੇ ਟਰੱਕੀ ਵਰਗੇ ਜਿਹੜੇ ਸ਼ਹਿਰ ਦੇ ਵਿੱਚੋਂ ਜੋ ਉਹਨਾਂ ਨੂੰ ਲੰਘਣਾ ਹੀ ਪੈਂਦਾ ਆ, ਤਾਂ ਉੱਥੇ ਜਿਹੜਾ ਖਾਸ ਧਿਆਨ ਰੱਖਣ। ਕਾਫੀ ਬਰਫ਼ਬਾਰੀ ਜਿਹੜੀ ਹੋਵੇਗੀ। ਮੈਨੂੰ ਲੱਗਦਾ 80 ਦੇ ਵਿੱਚ ਕੈਲੀਫੋਰਨੀਆ ਦੇ ਕੁਝ ਹਿੱਸੇ ਦੇ ਵਿੱਚ ਉੱਥੇ ਵੀ ਬਰਫ਼ ਜਿਹੜੀ ਪੈ ਜਾਂਦੀ ਹੈ। ਚੇਨਾਂ ਵੀ ਜਿਹੜੀਆਂ ਲਾਈਆਂ ਜਾ ਸਕਦੀਆਂ। ਸੋ ਤਿਆਰੀ ਜਿਹੜੀ ਆ ਉਹ ਜ਼ਰੂਰ ਤੁਸੀਂ ਕਰਕੇ ਰੱਖੋ ਵੀ ਨਾਲੇ ਹੌਲੀ ਹੌਲੀ ਸਹਿਜ ਦੇ ਨਾਲ ਚੱਲੋ ਤੇ ਕੋਈ ਜਿਹੜਾ ਕਿਸੇ ਦਾ ਕੋਈ ਜਿਹੜਾ ਨੁਕਸਾਨ ਨਾ ਹੋਵੇ, ਕੋਈ ਐਕਸੀਡੈਂਟ ਦੇ ਵਿੱਚ ਨਾ ਵਸੇ। ਮੀਂਹ ਤੋਂ ਬਾਅਦ ਦੇ ਵਿੱਚ ਖਾਸ ਕਰਕੇ ਜਿਹੜੀ ਪ੍ਰੋਬਲਮ ਐਕਸੀਡੈਂਟਸ ਦੀ ਜਿਹੜੀ ਜ਼ਿਆਦਾ ਆਉਂਦੀ ਆ। ਸੋ ਸਾਰੇ ਜਾਣੇ ਆਪਣੀ ਨਾਰਮਲ ਸਪੀਡ ਨੂੰ ਥੋੜਾ ਜਿਹਾ ਘੱਟ ਜਿਹੜਾ ਸਹਿਜ ਨਾਲ ਚੱਲਣ ਤਾਂ ਜਿਹੜਾ ਉਹ ਵਧੀਆ ਜਿਹੜਾ ਉਹ ਰਹੇਗਾ। ਸਿਆਰਾ ਨੇਵਾਡਾ ਮਾਊਂਟੇਨਸ ਵੱਲ 4 ਤੋਂ ਲੈ ਕੇ 8 ਫੀਟ ਤੱਕ ਸਨੋ ਪੈਣੀ ਹੈਗੀ ਆ। ਸੋ ਜੇ ਕੋਈ ਉੱਧਰ ਜਾ ਰਿਹਾ ਬਿਲਕੁਲ ਵੈਦਰ ਨੂੰ ਧਿਆਨ 'ਚ ਰੱਖੋ। ਤੇ ਸਾਡਾ ਸਮਾਂ ਹੋ ਗਿਆ ਸਮਾਪਤ ਤੇ ਇੱਥੇ ਹੀ ਆਪਾਂ ਲੈਣੇ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾ ਦੋਨੋਂ ਜੁੜ ਕੇ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।